ਤੇ ਅੱਜ ਫਿਰਦੇ ਤੁਰਦੇ ਸਾਡੇ ਕੋਲ ਪਹੁੰਚ ਗਏ। ਬੰਦ ਕਰੋ ਇਹਨੂੰ। ਆ ਜਾਓ ਵੈਲਕਮ ਵੈਲਕਮ। ਨਹੀਂ ਵੈਲਕਮ ਨਹੀਂ, ਹੁਣ ਵੈਲਕਮ ਹੋ ਗਿਆ ਤੁਹਾਡਾ। ਆਇਓ। ਨਹੀਂ ਇਹ ਵੈਲਕਮ ਹੋ ਗਿਆ ਭਾਈ। ਅਸਲ 'ਚ ਸਮੀ ਨੂੰ ਮੈਂ ਗਿਫਟ ਲਿਆ ਕੇ ਦਿੱਤਾ। ਸਮੀ ਵੀਰੇ ਤੇਰੇ ਲਈ ਗਿਫਟ ਸੀਗਾ। ਮੇਰੇ ਭਰਾ ਨੇ ਮੇਰੇ ਲਈ ਗਿਫਟ ਲਿਆਂਦਾ ਜੀ, ਜਹਾਜ਼ ਤੇ ਚੋਰੀ ਕਰਕੇ। ਜਹਾਜ਼ 'ਚ ਚੋਰੀ ਕੋਈ ਨਹੀਂ ਕੀਤਾ, ਇਹਦੇ ਪੈਸੇ ਦਿੱਤੇ ਆ ਬਾਈ। ਟਿਕਟ ਦੇ ਵਿੱਚ ਆ ਪੈਸੇ ਲੈਂਦੇ ਤੇ ਉਹ ਕਿਉਂ ਨਾਸਿਰ ਭਾਈ, ਗੱਲ ਮੇਰੀ ਸਹੀ ਹੈ ਕਿ ਨਹੀਂ? ਪੈਸੇ ਲੈਂਦੇ ਆ ਕਿ ਨਾ? ਪਰ ਮੈਨੂੰ ਟਿਕਟ ਦੇ ਭਰਾਵਾ ਇਹ ਲਾਉਣਾ ਕਿੱਥੇ? ਇਹਦੇ ਲਈ ਤੈਨੂੰ ਸਪੈਸ਼ਲ ਫੋਨ ਬਣਾਉਣਾ ਪਊਗਾ। ਤੋਹਫਾ ਮਿਲ ਗਿਆ। ਆਂਦਾ ਲੋੜ ਨਹੀਂ ਇਹਦੀ, ਸਮਝ ਰੱਖ ਲਾ ਤੂੰ। ਲਾ ਲੈ ਸਮੀ ਜਾ ਰੱਖ ਲੈ ਯਾਰ। ਸਾਡੇ ਭਰਾ ਨੇ ਤੋਹਫਾ ਆਇਆ ਭਾਈ। ਨਹੀਂ ਆ ਕੱਢ ਦੇ ਲਾ ਮੈਨੂੰ। ਚਲੋ ਧੰਨਵਾਦ ਜੀ, ਕੈਮਰਾ ਬੰਦ ਕਰੋ, ਰੱਖਦੇ ਆ। ਹੋ ਜਿੱਦਾਂ ਆਉਂਦੀ ਸਾਥੋਂ ਬਣਾਈਓ ਸਭ ਵੱਲੋਂ, ਹੋ ਸਾਡੀ ਚੜ੍ਹਦੀ ਕਲਾਇਆ ਹੁੰਦੀ ਰੱਬ ਵੱਲੋਂ। ਤੂਰ ਠਾਲ ਦੇ ਪੰਜਾਬੀ ਪਾਸਾ ਚੜਦਾ ਜਾ ਲੈਂਦਾ, ਪਹਿਲਾਂ ਆਉਂਦੀ ਸਾਨੂੰ ਕਾਲ ਪਏ ਰੱਬ ਵੱਲੋਂ। ਹੋ ਧੱਕਾ ਕਰਨ ਲਈ ਅੱਜ ਤਾਈਂ ਜੋ ਸਾਡੇ ਵੱਲ ਆਈਆਂ, ਧੱਕਾ ਕਰਨ ਲਈ ਅੱਜ ਤਾਈਂ ਜੋ ਸਾਡੇ ਵੱਲ ਆਈਆਂ। ਲੱਤਾਂ ਤੋੜੀਆਂ ਨੇ ਜੱਟਾਂ ਨੇ ਬਥੇਰੀਆਂ, ਹੋ ਮਿੱਤਰਾ ਪੰਜਾਬ ਵਿੱਚ ਜੰਮਣਾ ਪੈਂਦਾ ਐਵੇਂ, ਆਉਂਦੀਆਂ ਨੀ ਖੂਨ ਚ ਦਲੇਰੀਆਂ। ਵਾਹ। अस्सलाम वालेकुम ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਨਾਸਿਰ ਢਿੱਲੋਂ। ਮੈਂ ਇਸ ਵੇਲੇ ਦੁਬਈ ਤੇ ਦਫ਼ਤਰ ਜਾਂਦਾ ਪਿਆ। ਰਿਪਨ ਤੇ ਖੁਸ਼ੀ ਹੋਣੀ ਆਏ ਨੇ, ਰਾਤ ਦੇ ਤੁਸੀਂ ਸਟੋਰੀਆਂ ਵੇਖੀਆਂ ਹੋਣੀਆਂ। ਤੇ ਆਫਿਸ ਮੇਰੇ ਤੋਂ, ਮੈਂ ਹੋਟਲ ਤੋਂ ਆਏ ਨੇ ਤੇ ਮੈਂ ਘਰੋਂ ਆਇਆ ਤੇ ਉਹਨਾਂ ਵੱਲ ਨੂੰ ਜਾ ਰਹੇ ਤੇ ਅੱਜ ਦਾ ਦਿਨ ਉਹਨਾਂ ਦੇ ਨਾਲ ਗੱਪਸ਼ਪ ਲਾਉਂਦੇ ਲੰਘੇਗਾ। ਲਓ ਜੀ, ਵਾਈਡ ਟ੍ਰਿਪ ਟੂਰਿਜ਼ਮ ਤੇ ਪੁੱਜੇ ਨੇ ਸਾਡੇ ਉੱਚੇ ਸੋਚੇ ਮਹਿਮਾਨ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਿਹੜੇ ਫਿਰਦੇ ਤੁਰਦੇ ਰਹਿੰਦੇ ਨੇ ਤੇ ਅੱਜ ਫਿਰਦੇ ਤੁਰਦੇ ਸਾਡੇ ਕੋਲ ਪਹੁੰਚ ਗਏ। ਬੰਦ ਕਰੋ ਇਹਨੂੰ। ਆ ਜਾਓ ਵੈਲਕਮ ਵੈਲਕਮ। ਨਹੀਂ ਵੈਲਕਮ ਨਹੀਂ, ਹੁਣ ਵੈਲਕਮ ਹੋ ਗਿਆ ਤੁਹਾਡਾ। ਆਇਓ। ਨਹੀਂ ਇਹ ਵੈਲਕਮ ਹੋ ਗਿਆ ਭਾਈ। ਧੰਨਵਾਦ ਜੀ। ਹੋਰ ਕਿਵੇਂ? ਠੀਕ ਠਾਕ? ਹਾਂਜੀ, ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ? ਠੀਕ ਠਾਕ। ਇਹ ਸ਼ਫਕਤ ਸਾਹਿਬ ਨੇ, ਇਹ ਡਾਕਟਰ ਸਾਹਿਬ ਨੇ ਕੁਆਰੇ। ਅੱਛਾ ਜੀ। ਦੋਵੇਂ 26 ਸਾਲਾਂ ਦੇ ਆ। ਸਾਡੇ ਦਫ਼ਤਰ ਦੀ ਸ਼ਾਨ ਨੇ। ਚੌਧਮਾਨ ਸੰਜੀਵਨੀ ਬੂਟੀ ਪੀਂਦੇ ਹੋਣਗੇ, ਉਮਰ ਵੱਧਦੀ ਹੈ। ਲਓ ਜੀ, ਇੱਧਰ ਵੀ ਲੋ। ਹਾਂਜੀ ਕੀ ਹਾਲ ਚਾਲ ਹੈ? ਹੋਰ ਠੀਕ ਠਾਕ? ਢਿੱਲੋਂ ਸਾਹਿਬ ਮਿਲ ਗਏ ਆਪਾਂ ਨੂੰ ਅੱਜ 6 ਮਹੀਨੇ ਬਾਅਦ ਦੁਬਾਰਾ ਲੱਭ ਗਏ। ਹਾਂਜੀ, ਹੁਣ ਇਹਨਾਂ ਦੀ ਸ਼ਗਿਰਦੀ ਚ ਆਪਾਂ ਕੀ ਕਰਨਾ? ਘੁਮਾਉਂ ਅਸੀਂ ਘੁੰਮਣਾ ਫਿਰਨਾ, ਦੁਬਈ ਦਰਸ਼ਨ ਕਰਨੇ ਆ। ਬਹੁਤ ਸੋਹਣਾ ਬਣਾਇਆ ਨਾ ਆਫਿਸ। ਲੋ ਵੀ ਇਹਨਾਂ ਦੇ ਦਫ਼ਤਰ ਦੀਆਂ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਤੇ ਨਾਲ ਹੀ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ। ਇਹ ਦੁਬਈ ਚ ਟੂਰਿਜ਼ਮ ਦਾ ਇਹ ਕੰਮ ਕਰਦੇ ਆ ਤੇ ਮੈਂ ਬਸ ਨਾਂ ਨਹੀਂ, ਇਹ ਕੰਮ ਨਹੀਂ ਕਰਦਾ। ਅੱਛਾ, ਘਮਾਉਂਦੇ ਫਿਰਾਉਂਦੇ ਆ। ਤੇ ਜਿਵੇਂ ਕਿ ਹੁਣ ਅਸੀਂ ਇਟਲੀ ਜਾ ਰਹੇ ਹਾਂ, ਆ ਦੇਖੋ ਆਪਾਂ ਤੇ ਤੁਹਾਨੂੰ ਦੱਸਦਾ, ਅਸੀਂ ਜਿਹੜੇ 3-4 ਦਿਨ ਹੁਣ ਹੈਗੇ ਆ, ਸਾਨੂੰ ਕਮੈਂਟਸ ਆ ਰਹੇ ਸੀ, ਕਹਿੰਦੇ ਸੀ ਵੀ ਤੁਸੀਂ ਵਲੌਗ ਪਾਓ ਨਾਸਿਰ ਬਾਈ ਹੁਣਾਂ ਨਾਲ। ਅਸੀਂ ਤਾਂ ਨਹੀਂ ਪਾ ਰਹੇ, ਇਹ ਪਾ ਰਹੇ ਨੇ, ਹੁਣ ਇਹਨਾਂ ਨੂੰ ਦੇਖਦੇ ਰਹੇ। ਤੇ ਬਾਕੀ ਇਟਲੀ ਜਾ ਰਹੇ ਹਾਂ ਅਸੀਂ। ਇੱਥੇ ਜਿਹੜੇ ਆਪਣੇ ਵਲੌਗ ਸ਼ੁਰੂ ਹੋਣਗੇ ਉਹ ਸ਼ੁਰੂ ਹੋਣਗੇ 21 ਮਈ ਤੋਂ ਇਟਲੀ ਵਾਲੇ। ਉਹਨਾਂ ਟਾਈਮ ਇੱਥੋਂ ਆਲੇ ਪੰਜਾਬੀ ਲਹਿਰ ਟੀਵੀ ਜਿੰਦਾਬਾਦ। 3-4 ਦਿਨ ਜਿਹੜੇ ਹੈਗੇ ਆ ਨਾ, ਮੁਬਾਰਕਾਂ ਜੀ ਤੁਹਾਨੂੰ। ਜਦੋਂ ਤੁਸੀਂ ਪਹਿਲਾਂ ਹੀ ਖਾ ਗਏ। ਮੈਂ ਰਾਤੀ ਖਾ ਲਈ ਪਈ ਪਹਿਲੇ ਨਾਲ। ਕਿਤੇ ਸਬਸਕ੍ਰਾਈਬਰ ਕਹਿੰਦੇ ਨੇ ਨਵੇਂ ਉਹਦੇ ਤੇ ਆਏ ਨੇ ਤੇ ਖਾਲੀ ਹੱਥ ਆ ਗਏ ਨੇ। ਸਹੀ ਗੱਲ ਹੈ। Proof ਨਹੀਂ, ਵੀ ਮੈਂ ਦੱਸਣਾ ਰਾਤ ਦੀ ਪੈਂਦਾ। ਮਿਠਾਈ ਆਈ ਖਾ ਲਈ। ਨਹੀਂ ਦੱਸੋ ਬਈ। ਹਾਂ, ਸਾਰੇ ਸਬਸਕ੍ਰਾਈਬਰ ਧਿਆਨ ਨਾਲ ਸੁਣ ਲੈਣ। ਕਿਤੇ ਕਹਿੰਦੇ ਖਾਲੀ ਹੱਥ ਆ ਕੇ ਕੁਛ ਦੀ ਗੱਲ ਸਹੀ ਹੈ। ਦੱਸੋ ਸਾਰੇ ਨੂੰ ਲਾਈਵ। ਦੱਸ ਨਾਸ਼ਤਾ ਵੀ 3 ਡੱਬੇ ਲੈ ਲੈ ਮਿਠਾਈ। ਗਿਣਤੀ ਨਹੀਂ ਦੱਸਣੀ ਹੈ, ਦੱਸਣਾ ਸੀ ਵੀ ਡੱਬੇ ਆਏ ਨੇ। ਡੱਬੇ ਆ ਗਏ। ਇਹ ਜੀ ਡਾਕਟਰ ਸਾਹਿਬ ਅਸਲ ਹਾਂਜੀ। ਇਹ ਸ਼ਫਕਤ ਤੇ ਇੱਕ ਭਾਂਜਾ ਇੱਕ ਮੁੰਡੇ ਦਫ਼ਤਰ ਮੇਂ ਕਰਦੇ। ਅੱਛਾ, ਇਹ ਮੈਨੇਜ ਕਰਦੇ। ਮੈਂ ਆਪਣਾ ਫੇਰੇ ਤੋਂ ਕਰਦਾ। ਅੱਛਾ ਜੀ, ਲੈ ਮੈਨੂੰ ਦਿਓ, ਮੈਂ ਇੱਧਰ ਦਿਖਾਉਣਾ ਜੀ ਕੀ ਚੀਜ਼ਾਂ ਰਹਿੰਦੀਆਂ ਨੇ। ਇਹ ਦੇਖੋ ਜੀ, ਇਹ ਢਿੱਲੋਂ ਸਾਹਿਬ ਵੈਸੇ ਤਾਂ ਸਾਰੀ ਦੁਨੀਆ ਘੇਰੀ ਬੈਠੇ ਆ ਤੇ ਉਹ ਜਹਾਜ਼ ਉੱਡ ਰਿਹਾ, ਤਾਜ ਮਹਿਲ ਆਪਾਂ ਦੇਖ ਲਿਆ। ਆ ਪੀਸਾ ਦੇ ਵਿੱਚ
ਤੁਹਾਨੂੰ ਆਹ ਦਿਖਾਉਣਾ ਹੁਣ, ਆਹ ਪਹਿਲਾਂ ਦਿਖਾਤਾ ਤੁਹਾਨੂੰ। ਇਹ ਜਿਹੜੀ ਇਹ ਇੱਥੇ ਜਾਣਾ ਬਾਈ ਹੁਣ। ਇਹ ਜਿਹੜੀ ਇਮਾਰਤ ਆ ਨਾ, ਇਹ ਮਿਸਤਰੀ ਨੇ ਰੰਦੀ ਲਾ ਕੇ ਟੇਢੀ ਬਣਾਤੀ। ਹੁਣ ਇਹ ਮਸ਼ਹੂਰ ਹੋਈ ਵੀ ਹੈ ਪੂਰੀ ਦੁਨੀਆ 'ਚ। ਇਹ ਦੇਖ ਕੇ ਆਉਣੀ ਹੈ। ਸੱਚੀ ਟੇਢੀ ਆ ਇਹ ਸੱਚੀ ਟੇਢੀ ਹੈ। ਬਿੰਗੀ ਮਤਲਬ ਐ ਹੋਈ ਪਈ ਆ। ਸਿੱਧੀ ਕਰਨ ਜਾਣਾ ਸੀ, ਐ ਹੱਥ ਲਾ ਕੇ ਫੋਟੋ ਖਿਚਾਉਂਦੇ ਆ ਲੋਕ ਵੀ ਸਿੱਧੀ ਕਰਨ। ਨਹੀਂ ਪੈਰ ਵੀ ਲਾਉਂਦੇ ਲੋਕ। ਇਹ ਆ ਕਲੌਕ ਟਾਵਰ ਹੈ ਲੰਡਨ ਵਾਲਾ, ਇਹ ਦੇਖ ਲਿਆ। ਇਹ ਦੇਖ ਲਿਆ ਜੀ। ਆ ਆਈਫਲ ਟਾਵਰ ਹੈ, ਇਹ ਵੀ ਦੇਖ ਲਿਆ। ਉਹ ਰੋਮ ਦਾ ਕਲੋਜ਼ੀਅਮ ਆ, ਉਹ ਦੇਖਣਾ ਹੈਗਾ। ਉਹ ਗਾਹਾਂ ਸਰਪੰਚ ਦੇਸ਼ ਦਾ ਸਰਪੰਚ ਦੇਸ਼ ਦਾ। ਇਹ ਇੱਧਰ ਭਾਜੀ ਗੁਰਦੀਪ ਭਾਈ ਆ ਇੰਟਰਨੈਸ਼ਨਲ ਸਿਟੀ ਤੋਂ ਮਿਲਣ ਵਾਸਤੇ, ਤੇ ਇੱਧਰ ਟੂਰ ਦੀਆਂ ਗੱਪਾਂ ਵੱਜ ਰਹੀਆਂ ਵੀ ਕਿੱਥੇ ਕਿੱਥੇ ਕੀ ਕੁਛ ਕੀਤਾ। ਪੂਰੀ ਦੁਨੀਆ ਦੀਆਂ ਸੈਰਾਂ ਹੁਣ ਇਹ ਕਮਰੇ 'ਚ ਬਹਿ ਕੇ ਹੋ ਰਹੀਆਂ। ਪੰਜ ਆ ਗਏ ਸਿੱਧੀਆਂ ਆ ਗਏ। ਅੱਛਾ ਔਰ ਪਹਿਲਾਂ ਸਟੇਸ਼ਨ ਤੇ ਆ ਕੇ ਸਾਨੂੰ ਉਹਨੇ ਤਾਰ ਲਿਆ। ਅੱਛਾ ਜੀ। ਪੂਰੀ ਟੀਮ ਸੀਗੇ ਨਾਲ, 5-6 ਬੰਦੇ ਨਾਲ, 2-3 ਮੈਡਮਾਂ ਜੀਆਂ ਪੁਲਿਸ ਤੇ ਥੱਲੇ ਆ ਗਈਆਂ। ਉਹਨਾਂ ਕਹਿੰਦੇ ਵੀ ਜਾਂ ਫਾਈਨ ਤਾਰੋ, ਹਨਾ। ਮੈਂ ਕਿਹਾ ਵੀ ਅਸੀਂ ਤਾਂ ਚਲੋ ਟੂਰਿਸਟ ਆਏ, ਸਾਨੂੰ ਛੱਡ ਦੋ, ਪਤਾ ਨਹੀਂ ਸੀ। ਬਾਈ ਫਾਲਟ ਹੀ ਹੋਇਆ, ਇਹ ਤਾਂ ਟਿਕਟ ਤਾਂ ਲਈ ਹੋਈ ਵੈਸੇ, ਬਾਈ ਫਾਲਟ ਦੂਜੀ ਲੈ ਲਈ ਆ। ਨਹੀਂ ਕਹਿੰਦੇ ਪਾਸਪੋਰਟ ਲੈ ਪ੍ਰੋਪਰ ਭਰਿਆ, ਪ੍ਰੋਪਰ ਦਿੱਤੀ ਕੱਢ ਕੇ ਵਿੱਚੋਂ ਸਲਿੱਪ ਦਿੱਤੀ ਕੱਢ ਕੇ। ਮੈਂ ਕਿਹਾ ਉਹਨੂੰ ਪੇ ਕਿਵੇਂ ਕਰਨਾ ਕਰ ਦਿੰਦੇ ਹੋ? ਕਹਿੰਦੇ ਇੱਥੇ ਨਹੀਂ ਪੇ ਕਰ ਸਕਦੇ, ਤੁਸੀਂ ਪੇ ਕਰਨਾ ਵਾ ਆਪਣੇ ਹੋਟਲ ਤੋਂ ਜਾਓ, ਤੇ ਬੰਦਾ ਤਾਂ ਆਏਗਾ। ਮੈਂ ਕਿਹਾ ਅਸੀਂ ਪਰਸੋਂ ਜਾ ਰਹੇ ਹਾਂ ਵਾਪਸ, ਤੇ ਕਹਿੰਦੀ ਵੀ ਤੁਸੀਂ ਕੋਈ ਗੱਲ ਨਹੀਂ ਜਾਓ। ਮੈਂ ਕਿਹਾ ਮੈਂ ਪਰਸੋਂ ਨਿਕਲਣਾ, ਅੱਜ ਵੀ ਠੀਕ ਹੈ, ਉਹਨੇ ਤਾਂ ਆਪਾਂ ਚੱਲ ਤਾਂ ਜਾਣਾ ਹੀ ਹੈ। ਅਸੀਂ ਵੇਟ ਕਰਦੇ ਨਹੀਂ ਕੋਈ ਨਾ, ਕੋਈ 에어ਪੋਰਟ ਤੇ ਪੁੱਛਿਆ ਕਿਸੇ ਨੇ। ਤੇ ਕਿੱਥੇ ਦੀ ਟ੍ਰੇਨ ਵਾਲੀ ਕਿੱਥੇ ਦੀ ਨਿਆਣੇ ਟਿਕਟ ਲਈ? ਗੁਪਤ ਰਾਜ ਗੁਪਤੀ ਰਹਿਣ ਦੋ। ਓਏ ਸਮਝ ਨਹੀਂ ਆਉਂਦੀ ਸੀ ਨਾ, ਜਿੱਥੇ ਸਮਝ ਨਾ ਆਉਂਦੀ ਹੋਵੇ ਫਿਰ ਜਿਹੜੀ ਸਸਤੀ ਟਿਕਟ ਪੈਂਦੀ ਹੋਵੇ ਵੀ ਆਪਾਂ ਨੂੰ ਸਸਤੀ ਉਹੀ ਲੈ ਲਓ। ਨਿਆਣੇ ਵਾਲੀ ਲੈ ਲਈ, ਉਹ ਨਿਆਣੇ ਵਾਲੀ ਟਿਕਟ ਲੈ ਲਈ। ਮੈਨੂੰ ਪਤਾ ਨਹੀਂ ਵੀ ਇਹ ਨਿਆਣੇ ਵਾਲੀ ਆ ਕਿ ਨਾ। ਜਦੋਂ ਦੇਖਿਆ ਉਹ 50% ਡਿਸਕਾਊਂਟ ਤੇ ਸੀ। ਮੈਂ ਕਿਹਾ ਆਪਾਂ ਮਹਿੰਗੀ ਜ਼ਰੂਰੀ ਲੈਣੀ ਹੈ ਵੀ ਆਪਾਂ ਸਸਤੀ ਵਾਲੀ ਲੈ ਲਓ। ਉਹ ਲੈਂਗੁਏਜ ਆਉਂਦੀ ਨਹੀਂ ਸੀ, ਸਕਰੀਨ 'ਚ ਲੈਂਗੁਏਜ ਦੂਜੀ ਚੱਲਦੀ ਸੀ। ਉਹ ਜਦੋਂ ਬਹਿ ਗਏ, ਉਹ ਫਿਰ ਟੀਟੀ ਆ ਗਈ। ਟੀਟੀ ਨੇ ਚੈੱਕ ਕੀਤਾ, ਮੈਨੂੰ ਕਦੇ ਮੇਰੇ ਕਹਿੰਦੇ ਦੇਖਿਆ ਵੀ ਚਾਈਲਡ। ਮੈਂ ਕਦੇ ਮੇਰੇ ਮੂੰਹ ਕਰੀ ਕਰੇਗਾ ਵੀ ਦਾੜੀ ਤੇਰੇ ਚਾਈਲਡ। ਤੇ ਮੈਂ ਕਿਹਾ ਬਈ ਮੈਂ ਤਾਂ ਲੈ ਲਈ। ਮੈਂ ਕਿਹਾ ਮੈਨੂੰ ਕਿਹੜਾ ਲੈਂਗੁਏਜ ਆਉਂਦੀ, ਮੈਨੂੰ ਕਿਹੜਾ ਪਤਾ ਸੀ। ਮੈਂ ਟਿਕਟ ਤਾਂ ਲਈ ਆ, 1 ਕਿਲੋਮੀਟਰ ਦੀ ਉਤਰਨਾ ਸੀ, ਪਰ ਥੋੜੀ ਦੂਰ ਹੀ ਉਤਰਨਾ ਸੀ ਉਹਨੇ। ਬਟ ਉਹਨੇ ਕੁਝ ਕਿਹਾ ਨਹੀਂ, ਉਹ ਕਹਿੰਦੀ ਵੀ ਜਾਓ। ਉਹਨਾਂ ਨਿਆਣਾ ਹੀ ਆ, ਕੋਈ ਨਹੀਂ ਖੈਰ। ਨਿਆਣਾ ਹੀ ਆ। ਸਾਨੂੰ ਟੂਰਿਸਟ ਘੁੰਮਣ ਕੋ ਆਇਆ, ਪਤਾ ਵੀਜ਼ਾ ਲੱਗਾ, ਟੂਰਿਸਟ ਲੱਗਾ, ਮਤਲਬ ਬਾਈ ਫਾਲਟ ਹੋ ਜਾਂਦਾ। ਮੈਂ ਪੁੱਛਿਆ, ਮੈਂ ਕਿਹਾ ਪਰਮਾਨੈਂਟ ਰਹਿ ਜਾ, ਫੇਰ ਬੰਦਾ ਹੋਵੇ ਮਿਸਟੇਕ ਆ ਨਾ। 에어ਪੋਰਟ ਤੇ ਜਾਣ ਦੋ ਇੱਕ ਵਾਰੀ ਆ ਗਿਆ ਜੀ ਸਾਡਾ ਵੀਰਾ ਸੰਮੀ ਜੱਟ ਧੂੜਾ ਪੱਟ ਤੇ ਅਫੀਸ਼ੀਅਲੀ। ਇਹ ਪਹਿਲਾਂ ਕੈਮਰੇ ਤੇ ਸੀਗਾ, ਮੈਂ ਕਿਹਾ ਸਾਰਿਆਂ ਨਾਲ ਮਿਲਾ ਦੀ ਹੁਣ ਤੁਹਾਨੂੰ। अस्सलाम वालेकुम ਵਾਲੇਕੁਮ अस्सलाम। ਸਾਰਿਆਂ ਦਾ ਨਵਾਂ ਗਾਣਾ ਹੈ। ਨਵਾਂ ਗਾਣਾ ਕਿਹੜਾ ਹੈ? ਤੇਰੀ ਦੀਦ। ਮੈਂ ਵੀ ਨਹੀਂ ਸੁਣਿਆ ਵੈਸੇ। ਤੇਰੀ ਦੀਦ ਰਾਤੀ ਸੁਣਾਇਆ ਸੀ ਪਰ ਭੁੱਲ ਗਿਆ। ਨਹੀਂ ਉਹ ਸੈਡ ਹੁਣ ਸਾਰੇ ਜਾਣੇ ਨੇ ਸੁਣਨਾ। ਕਲੇਰ ਕੰਟ ਤੋਂ ਸ਼ਗਿਰਦੀ ਲਈ ਇਹਨੇ। ਜਿੱਦੇ ਦਾ ਸੈਮੀ ਲਾਂਚ ਹੋਇਆ ਉਹੀ ਗਾਈ ਜਾਂਦਾ। ਸੈਮੀ ਸੈਡ Song ਹੀ ਗਾਈ ਜਾਂਦਾ ਯਾਰ। ਨਹੀਂ ਹਾਂ, ਵਧੀਆ ਗਾਣੇ ਵੀ ਆਏ ਆਪਣੇ। ਵਧੀਆ ਵੀ ਆਏ। ਚਾਰ ਕੇ ਸੁਣੇ ਯਾਰ। ਅੱਛਾ, ਤੇ ਹੁਣ ਵਲੌਗ 'ਚ ਇੱਥੇ ਸੁਣਦੇ ਰਹਿਣਾ ਅਸੀਂ ਗਾਣੇ। ਤੇ ਦੁਬਈ ਆਈ ਸੰਮੀ ਕੋਲੇ ਆ। ਸੰਮੀ ਨੇ ਹੁਣ ਸਾਨੂੰ ਗਾਣੇ ਸੁਣਾਉਂਦੇ ਰਹਿਣਾ। ਮਾਣਾ ਫਰਾਣਾ ਵੀ ਇਹਨਾਂ ਨੂੰ ਧੁੱਪ 'ਚ ਹਾਂ, ਦੁਬਈ 'ਚ ਦੁਬਈ ਤੇ ਗਾਣੇ ਵੀ ਸੁਣਾਣੇ ਨੇ ਇਹਨਾਂ ਨੂੰ। ਇੱਕ ਅੱਧੇ ਬੋਲਦਾ ਨਹੀਂ ਸੁਣਾ ਦੇ। ਹਾਂ ਕਿਹੜਾ ਸੁਣਾਏਗਾ? ਚੱਕਮਾ ਸੁਣਾਵਾ? ਨਾ, ਉਹ ਸੁਣਾਇਆ ਜਿਹੜਾ ਜੰਮੇ ਆ ਪੰਜਾਬ ਦੇ। ਕਿਹੜਾ ਸੀਗਾ? ਆਹੋ, ਮੈਨੂੰ ਯਾਦ ਆ। ਦਲੇਰੀ ਚਾਹੀਦੀ ਆ। ਦਲੇਰੀ ਚਾਹੀਦੀ। ਜੰਮਣਾ ਪੈਂਦਾ ਪੰਜਾਬ। ਉਹ ਨਾ ਲਾਈਨ ਸੁਰ ਜਾ। ਮੈਨੂੰ ਪੜਨਾ ਤੇ ਪੈਣਾ ਹੈ, ਸਕੇਲ ਤੇ ਪੜਨਾ ਪੈਣਾ ਵਾ। ਚੱਲ ਨਹੀਂ ਅਗਲੇ ਵਲੌਗ 'ਚ ਸੁਣਾ ਦਾਂਗੇ। ਇਹ ਸਿੰਗਰ ਹੈ, ਤੱਤਾ ਹੀ ਰਹਿੰਦਾ ਗਾਣੇ ਸੁਣਾਉਣ। ਜਦੋਂ ਕਹਿ ਦੋ ਸੰਮੀ ਨੂੰ ਵੀ ਸੰਮੀ ਗਾਣਾ ਸੁਣਾ ਤੇ ਹੁਣ ਸਾਡੇ ਇੱਥੇ ਹਾਸੇ ਟੱਠੇ ਚੱਲਦੇ ਰਹਿਣੇ ਆ। ਤੇ ਬਾਈ ਹੁਣ ਗਾਣਾ ਹੁਣ ਨਹੀਂ ਸੁਣਾਉਣਾ ਨਾ ਆਪਾਂ। ਗਾਣਾ ਅਗਲੇ ਵਲੌਗ 'ਚ ਸੁਣਾ। ਹਾਂ, ਅਗਲੇ ਵਲੌਗ 'ਚ ਨਹੀਂ, ਅਗਲੇ ਕਲਿੱਪ 'ਚ। ਅਗਲੇ ਕਲਿੱਪ 'ਚ ਜਦੋਂ ਬਾਹਰ ਫਿਰਨ ਤੁਰਨ ਜਾਵਾਂਗੇ ਨਾ, ਜਦੋਂ ਫਿਰਨ ਤੁਰਨ ਜਾਵਾਂਗੇ ਕਸ਼ਤੀਆਂ 'ਚ ਬਹਿ ਕੇ ਤੁਹਾਨੂੰ ਗਾਣਾ ਸੁਣਾਵਾਂਗੇ। ਫਿਰ ਸੁਣਾਵਾਂਗੇ। ਕਿਹੜੀ ਕਸ਼ਤੀ ਉੱਡ ਜਾ ਰਹੀ ਕਿਸ਼ਤੀ। ਇੱਧਰ ਸਾਡੇ ਮੇਨ ਇਹ ਦੇਖੋ, ਇਹ ਮੇਨ ਓਨਰ ਸਾਹਿਬ ਨੇ ਜੀ ਇੱਥੇ। ਸੁਣਨਾ ਪੈਣਾ ਨਾ ਮੇਰੀ ਖੈਰ ਹੈ, ਮੈਂ ਨਹੀਂ ਸੁਣਨਾ। ਆਪਣਾ ਸੁਣਾਇਆ। ਖੈਰ ਹੈ, ਨਹੀਂ ਸੁਣਨਾ ਮੈਂ ਗਾਣਾ। ਸੁਣ ਲਓ
ਚਲੋ ਇਹ ਭਾਜੀ ਸਤਿ ਸ੍ਰੀ ਅਕਾਲ ਜੀ। ਇਹ ਆਏ ਸੀ ਮਿਲਣ ਦੇ ਲਈ ਤੇ ਮਹਿਫਲਾਂ ਲੱਗੀਆਂ ਹੋਈਆਂ ਜੀ ਪੂਰੀਆਂ ਆਫਿਸ ਦੇ ਵਿੱਚ। ਖੁਸ਼ੀ ਸੈਮੀ ਕਿੰਨੇ ਦਿਨ ਲਈ ਹੈ ਇਹ? ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ, ਸੈਮੀ ਇਹੋ ਜਿਹਾ ਬੰਦਾ ਹੈ ਜਿਹਨੂੰ ਪਿਛਲੀ ਵਾਰੀ ਦੁਬਈ 에ਅਰਪੋਰਟ ਤੋਂ ਮੋੜਦਾ ਸੀਗਾ। ਉਹਨੇ ਇਹ ਗੱਲਾਂ ਦੱਸੀਆਂ ਜ਼ਰੂਰੀ ਸੀ। ਇਹ ਗੱਲਾਂ ਦੱਸਣੀਆਂ ਜ਼ਰੂਰੀ ਹੈ। ਉਹ ਨਾ ਦਰਅਸਲ ਸਾਡਾ ਤਾਂ ਅਸਲ 'ਚ ਕੀ ਆ, ਹੁਣ ਅਸੀਂ ਟੂਰ ਟਰੈਵਲਿੰਗ ਦਾ ਕੰਮ ਹੈ ਤੇ ਅਸੀਂ ਘੁੰਮਣ ਫਿਰਨ ਦੇ ਵਲੌਗ ਬਣਾਉਣੇ, ਇਮੀਗ੍ਰੇਸ਼ਨ ਦੇ ਅਸੀਂ ਐਕਸਪੀਰੀਅੰਸ ਦੱਸਦੇ ਹਾਂ, ਨਿੱਕੀ ਨਿੱਕੀ ਉਹ ਨਾ, ਗੱਲਾਂ। ਉਹ ਮੇਰੀ ਮੀਟਿੰਗ ਸੀ ਇੱਕ ਕੰਪਨੀ ਨਾਲ, ਮੈਂ ਆਇਆ ਸੀ ਤੇ ਉਹ 에ਅਰਪੋਰਟ ਤੇ ਆ ਗਿਆ ਸੀ ਮਿਲਣ, ਤੇ ਉੱਥੇ ਮਿਲ ਕੇ ਤੇ ਫਿਰ ਮੈਂ ਉੱਥੇ ਹੀ ਵਾਪਸ ਹੋ ਗਿਆ ਸੀ। ਮੈਂ ਕੀ ਕਰਨਾ ਜਾ ਕੇ ਲੋਕਾਂ ਨੂੰ ਮੈਂ ਕਿ ਅਗਲੀ ਵਾਰੀ ਘੁੰਮਣ ਆਵਾਂਗੇ। ਲੋਕਾਂ ਨੂੰ ਕਿਸੇ ਨੂੰ ਸੁਣਦੇ ਹੁੰਦੇ ਆ ਵੀ ਇੰਗਲੈਂਡ ਤੋਂ ਡਿਪੋਰਟ ਕਰਦਾ, ਕਿਸੇ ਨੂੰ ਕਿਤੋਂ ਕਰਦਾ, ਸਮੇਂ ਨੂੰ ਦੁਬਈ ਤੋਂ ਹੀ ਮੋੜਦਾ। ਕੋਡ ਨਹੀਂ ਸੀ ਕੀਤਾ, ਗੱਲ ਬਣ ਗਈ ਵੀ ਉਹ ਐਂਟਰੀ ਰਿਫਿਊਜ਼ ਕਰਤੀ। ਨਹੀਂ ਉੱਥੇ ਮੀਟਿੰਗ ਕੀਤੀ ਮੈਂ, ਮੈਨੂੰ ਪਿੱਛੇ ਜ਼ਰੂਰੀ ਕੰਮ ਸੀ, ਤੇਰੇ ਵਰਗੇ ਕਿਸੇ ਭਰਾ ਨੇ ਪਾਕਿਸਤਾਨ ਆਉਣਾ ਸੀ ਮਿਲਣ, ਤੇ ਮੈਂ ਉੱਥੇ ਹੀ ਮੁੜ ਗਿਆ। ਫਿਰ ਨਹੀਂ ਹੋਇਆ ਕਿ ਮੈਂ ਦੱਸਦਾ ਵਜ੍ਹਾ ਕੀ ਸੀ। ਹਾਂਜੀ ਇਹ ਬਾਈ ਨਾਸਰ ਬਾਈ ਨਾਲ ਵਜ੍ਹਾ ਦੱਸ ਦੇ, ਵਜ੍ਹਾ ਕੀ ਸੀ? ਹਾਂਜੀ ਵਜ੍ਹਾ ਇਹ ਬਣੀ ਵੀ ਉਹਨਾਂ ਦਿਨਾਂ 'ਚ ਨਾ ਪਾਕਿਸਤਾਨ ਤੋਂ ਨਾ ਸਾਡੇ ਡੀਜੀ ਖਾਨ ਤੋਂ ਉਹ ਇੱਕ ਗਰੁੱਪ ਜਿਹਾ ਬਣਿਆ, ਉਹ ਬੰਦੇ ਘਲਾਉਂਦੇ ਉੱਥੇ, ਬੁੜੀਆਂ ਬੰਦੇ ਇੱਥੇ ਆ ਕੇ ਮੰਗਦੇ ਤੇ ਤੁਰ ਜਾਂਦੇ, ਉਹ ਫੜੇ ਗਏ 300 ਕੁਛ। ਹਾਂ ਜਦੋਂ ਇਹਨੇ ਆਪਣਾ ਇੰਟਰੋਡਕਸ਼ਨ ਕਰਾਇਆ ਨਾ ਤੇ ਇਹਨੇ ਆਖਿਆ ਵੀ ਮੈਂ ਸਿੰਗਰ ਆ, ਉਹਨੇ ਆਖਿਆ ਵੀ ਇਹ ਇਹਨੇ ਗਾ ਕੇ ਮੰਗਣਾ ਨਾ ਇਸ ਮੋੜ ਨਹੀਂ ਸਾਮੀ ਯਾਰ ਤੇਰੀ ਆਵਾਜ਼ ਸੋਹਣੀ ਹੈ, ਮੈਂ ਐਪਰੀਸ਼ੀਏਟ ਕਰਦਾ ਤੈਨੂੰ, ਮਜ਼ਾਕ ਕਰ ਰਿਹਾ ਮੈਂ ਐਪਰੀਸ਼ੀਏਟ ਕਰਦਾ ਤੈਨੂੰ। ਇੱਕ ਦਿਨ ਵੱਡਾ ਸਿੰਗਰ ਬਣੇਗਾ। ਤੂੰ ਇੱਕ ਦਿਨ ਸਾਡੀ ਭੈਣ ਨੇ ਕਹਿਤਾ ਹਾਂ ਬਸ ਇੱਕ ਦਿਨ ਸਾਮੀ ਤੂੰ ਵੱਡਾ ਸਿੰਗਰ ਬਣੇਗਾ, ਠੀਕ ਹੈ? ਮਿਲਣਾ ਹੀ ਹੁੰਦਾ ਨਾ। ਲੱਗਿਆ ਰਹਿ, ਉਦਮ ਕਰਦਾ ਰਹਿ, ਠੀਕ ਹੈ? ਬਹੁਤ ਵਧੀਆ। ਉਹ ਤਾਂ ਸੁਣੋ ਨਾ ਰਿਪਨ ਦਲੇਰੀ ਪੰਜਾਬ ਤੋਂ ਮਿਲਦੇ ਹੋ। ਤੂੰ ਭਾਈ ਸੁਣ, ਹੁਣ ਭੈਣ ਕਹਿਣ ਦੀ ਹੁਣ ਮੈਂ ਸੁਣਾ। ਚੱਲ ਸੁਣਾ ਦੇ ਫਿਰ। ਹੋ ਪੁੱਠਿਆਂ ਸੁਭਾਅ ਦੇ ਤੇ ਸਿੱਧਿਆਂ ਜਵਾਬਾਂ ਦੇ, ਅਣਖੀ ਜੀ ਮਿੱਟੀ ਤੇ ਪੋਤਿਆਂ ਪੰਜਾਬਾ ਦੇ। ਹੋ ਜੁੱਤੀ ਕੱਢਵੀਂ ਜੁੱਸਾ ਵੀ ਸੈਟਿਆ, ਹੋ ਨਵੇਂ ਤੋਂ ਨਵੇਂ ਡਰੈਸਿਆ, ਰੋਜ਼ ਹੀ ਆਉਂਦੀ ਥਰੈਟਿਆ, ਤਾਂ ਵੀ ਰੱਬ ਦੀ ਸਾਨੂੰ ਬਲੈਸਿਆ। ਮੁੱਢ ਤੋਂ ਹੀ ਝੱਲੇ ਜਿੰਨਾ ਹੀ ਕਾਂ ਤੇ ਤੂਫਾਨ, ਦੱਸ ਉਹਨਾਂ ਨੂੰ ਕੀ ਕਹਿੰਦੀਆਂ ਹਨੇਰੀਆਂ। ਹੋ ਮਿੱਤਰਾ ਪੰਜਾਬ ਵਿੱਚ ਜੰਮਣਾ ਪੈਂਦਾ ਏ ਐਵੇਂ, ਆਉਂਦੀਆਂ ਨੀ ਖੂਨ 'ਚ ਦਲੇਰੀਆਂ। ਹੋ ਮਿੱਤਰਾ ਪੰਜਾਬ ਵਿੱਚ ਜੰਮਣਾ ਪੈਂਦਾ ਏ ਐਵੇਂ, ਆਉਂਦੀਆਂ ਨੀ ਖੂਨ 'ਚ ਦਲੇਰੀਆਂ। ਹੋ ਜਿੱਦਾਂ ਆਉਂਦੀ ਸਾਥੋਂ ਬਣਾਈਓ ਸਭ ਵੱਲੋਂ, ਹੋ ਸਾਡੀ ਚੜ੍ਹਦੀ ਕਲਾਇਆ ਹੁੰਦੀ ਰੱਬ ਵੱਲੋਂ। ਧੂੜ ਠਾਲ ਦੇ ਪੰਜਾਬੀ ਪਾਸਾ ਚੜਦਾ ਜਾ ਲੈਂਦਾ, ਪਹਿਲਾਂ ਆਉਂਦੀ ਸਾਨੂੰ ਕਾਲ ਪਏ ਰੱਬ ਵੱਲੋਂ। ਹੋ ਧੱਕਾ ਕਰਨ ਲਈ ਅੱਜ ਤਾਈਂ ਜੋ ਸਾਡੇ ਵੱਲ ਆਈਆਂ, ਧੱਕਾ ਕਰਨ ਲਈ ਅੱਜ ਤਾਈਂ ਜੋ ਸਾਡੇ ਵੱਲ ਆਈਆਂ, ਲੱਤਾਂ ਤੋੜੀਆਂ ਨੇ ਜੱਟਾਂ ਨੇ ਬਥੇਰੀਆਂ। ਹੋ ਮਿੱਤਰਾ ਪੰਜਾਬ ਵਿੱਚ ਜੰਮਣਾ ਪੈਂਦਾ ਏ ਐਵੇਂ, ਆਉਂਦੀਆਂ ਨੀ ਖੂਨ 'ਚ ਦਲੇਰੀਆਂ। ਵਾਹ, Very nice. ਲੱਤਾਂ ਕਿਹਦੀਆਂ ਤੋੜੀਆਂ ਉਹ ਦੱਸ ਪਹਿਲਾਂ, ਕਿ ਗਾਣਿਆਂ 'ਚ ਹੀ ਤੋੜੀਆਂ? ਗਾਣਿਆਂ 'ਚ ਹੀ ਤੋੜੀ ਹੈ। ਜਾ ਕੇ ਮਸ਼ੀਟੀਆਂ ਤੋੜ ਦੂ ਕਰ ਲੈਂਦਾ ਤੋੜਦਾ ਕਪਾਲੀਆਂ। ਹੁਣ ਗੱਲ ਹੈ ਵੀ ਦਫ਼ਤਰ ਸਾਡਾ ਟੂਰਿਜ਼ਮ ਦਾ, ਦੁਬਈ ਟੂਰਿਜ਼ਮ ਦਾ, ਇਹ ਸਮਝੇ ਵੀ ਇੱਥੇ ਅਸੀਂ ਖਾ ਸਕਦੇ ਆ। ਉਹੀ ਗੱਲ ਦੱਸਣਾ ਵੀ ਜੇ ਵੀਜ਼ਾ ਲਵਾਓ ਨਾਲ ਗਾਣਾ ਵੀ ਸੁਣਾ। ਅੱਗੇ ਨਾ ਇੱਕ ਦਿਨ ਸ਼ੁਗਰ ਲਾਉਣ ਦੇ ਆਉਂਦੇ ਵੀ ਤੁਹਾਡੇ ਐਡਵਰਟਾਈਜ਼ਮੈਂਟ ਕਰਨ ਦੇ ਨਾ ਵੀ ਦਫ਼ਤਰ ਦੀ, ਵੀ ਦੁਬਈ ਜਿਹਨੇ ਘੁੰਮਣ ਆਉਣਾ ਹੋਵੇ, ਬਾਹਰੋਂ ਲੋਕ ਆਉਂਦੇ ਕੈਨੇਡਾ ਤੋਂ, ਅਮਰੀਕਾ ਤੋਂ। ਮੈਂ ਕਿਹਾ ਵੀ ਇਹ ਨਾਲ ਅਸੀਂ ਰੱਖਿਆ ਵੀ ਜਿਹੜਾ ਸਾਡੇ ਕੋਲ ਪੈਕੇਜ ਲਊਗਾ ਨਾਲ ਗਾਣਾ ਫ੍ਰੀ। ਗਵਾਉਣਾ ਇਹ ਤੋਂ ਹੈ, ਗਾਣਾ ਫ੍ਰੀ ਬਣਾਵਾਂਗੇ। ਕਹਿੰਦਾ ਸਮੀ ਕਹਿੰਦਾ ਚਲੋ ਚੰਗਾ, ਮੇਰਾ ਵੀ ਦਿਹਾੜੀ ਲੱਗੀ ਜਾਵੇ। ਸੋ ਜਿੰਨੇ ਆਉਣਾ ਹੋਵੇ ਭਾਈ ਸਮੀ ਹਾਜ਼ਰ ਆ ਉਹਨਾਂ ਨੂੰ ਐਂਟਰਟੇਨ ਕਰਨ, ਗਾਣੇ ਸੁਣਾਉਣ ਵਾਸਤੇ। ਇਹ ਬਹੁਤ ਸੋਹਣਾ ਗਾਣਾ ਹੈ। ਤੇ ਸਾਨੂੰ ਵੀ ਜੀ ਇਹ ਹੁਣ ਦੇਖ ਲਓ ਅਸੀਂ ਦੁਬਈ ਘੁੰਮ ਰਹੇ ਆ, ਸਾਰਾ ਇਹਨਾਂ ਨੇ ਨਾਸਰ ਬਾਈ ਹੁਣਾਂ ਨੇ ਉਹ ਕੀਤਾ, ਸਾਰਾ ਘੁਮਾ ਫਿਰਾ ਰਹੇ ਆ ਹਨਾ। ਤੇ ਅੱਜ ਤੋਂ ਬਾਅਦ ਸਾਨੂੰ ਇਟਲੀ ਵੀ ਇਹਨਾਂ ਨੇ ਭੇਜਣਾ ਹੈਗਾ। ਇਟਲੀ ਤੋਂ ਬਾਅਦ ਹੋਰ ਕਿੱਥੇ ਭੇਜਣਾ ਬਾਈ ਜੀ? ਜਿੱਥੇ ਦਾ ਦਿਲ ਕਰਦਾ ਉੱਥੇ ਭੇਜ, ਜਿੱਥੇ ਦਿਲ ਕਰਦਾ ਹੈਗਾ। ਕੋਈ ਕਿੱਥੇ ਜਾਣਾ ਹੈ? ਘਰ ਨਾ ਭੇਜਦੀ ਤੁਹਾਨੂੰ। ਆਓ ਬੈਸਟ ਪਲੇਸ ਆ। ਘਰ ਨਹੀਂ ਜਾਣਾ ਜੀ, ਘਰ ਜਾਵਾਂਗੇ ਜੁਲਾਈ 'ਚ। ਆਪਣੇ ਵਲੌਗ ਤੁਹਾਡੇ ਕੋਲੇ ਆਉਣਗੇ 3 ਦਿਨਾਂ ਬਾਅਦ। 3 ਦਿਨਾਂ ਬਾਅਦ ਅਫੀਸ਼ੀਅਲ ਚੈਨਲ ਪੰਜਾਬੀ ਟਰੈਵਲ ਕਪਲ ਦੇ ਦੇਖਣ ਕੈਨੇਡਾ ਨੂੰ। ਦੀ ਟਿਕਟ ਸਸਤੀ ਇੰਗਲੈਂਡ ਚ ਮਿਲ ਗਈ ਸੀ, ਉੱਧਰ ਵੀ ਭੱਜ ਜਾਣਗੇ। ਕੈਨੇਡਾ ਤੋਂ ਕਾਫੀ ਮੈਸੇਜ ਆ ਰਹੇ ਸੀ, ਕੈਨੇਡਾ ਆਵਾਂਗੇ ਜੁਲਾਈ 'ਚ। ਟਿਕਟ ਸਸਤੀ ਲੈ ਲਈ, ਉੱਥੋਂ ਘੁੰਮ ਆਇਆ। ਚਲੋ ਹੁਣ ਬਾਹਰੇ ਚੱਲੀਏ। ਚਲੋ ਚਲੋ ਮਹਿਫਲਾਂ ਬਹੁਤ ਲੱਗੀਆਂ, ਬਾਹਰੇ ਕਿਹੜਾ ਕੂੜਾ ਦਿੰਦੇ ਆ। ਰੱਸਾ ਬਾਬਾ ਪੈ ਗਿਆ।
ਤੋਹਫਾ ਮਿਲ ਗਿਆ ਆਂਦਾ ਲੋੜ ਨਹੀਂ ਇਹਦੀ ਸਮਝ ਰੱਖ ਲਾ ਤੂੰ ਫੜ ਲਾ ਲੈ ਸਮਝ ਜਾ ਰੱਖ ਲੈ ਯਾਰ ਸਾਡੇ ਭਰਾ ਨੇ ਤੋਹਫਾ ਆਇਆ ਭਾਈ ਨਹੀਂ ਆ ਕੱਢ ਦੇ ਲਾ ਮੁੰਡੇ ਚਲੋ ਧੰਨਵਾਦ ਜੀ ਕੈਮਰਾ ਬੰਦ ਕਰੋ ਮਿਹਰਬਾਨੀ। ਆ ਸਮਝ ਕਹਿੰਦਾ ਕੈਮਰਾ ਬੰਦ ਕਰੋ ਫਿਰ ਰੱਖਾਂਗੇ ਇਹ ਕੈਮਰੇ ਦੇ ਸਾਹਮਣੇ ਬਹੁਤ ਚੀਜ਼ਾਂ ਕਰਦੇ ਨਹੀਂ ਹੈਗੇ ਹੈ ਨਹੀਂ ਸਹੀ ਹੈ ਤੋਹਫਾ ਭਾਈ ਚਲੋ ਸ਼ੁਕਰੀਆ ਤੋਹਫਾ ਹੀ ਹੁੰਦਾ ਭਾਵੇਂ ਕੱਲਾ ਸ਼ਾਉ ਤੋਂ ਨਵੈਲ ਵੀ ਲੈ ਜੇ ਤੂੰ ਅੰਦਰਲਾ ਚ ਸਮਝ ਦੇ ਮੈਨੂੰ ਭੁੱਖ ਬਹੁਤ ਲੱਗਦੀ ਐ ਇਹਨੂੰ ਯਾਰ ਪਤਾ ਨਹੀਂ ਕੀ ਘੜੀ ਮੁੜੀ ਅੱਧੇ ਘੰਟੇ ਬਾਅਦ ਕਹਿੰਦਾ ਮੈਨੂੰ ਰੋਟੀ ਖਵਾ ਦਿਓ ਕੀ ਤੇਰੇ ਅੰਦਰ ਯਾਰ ਮੈਨੂੰ ਦੱਸ ਸਹੀ ਕੀੜੇ ਹੈ ਰੋਟੀ ਖਾਣਾ ਮੰਗਦਾ ਇਹ ਤਾਂ ਸੈਂਡਵਿਚ ਮੰਗਦਾ ਸੀ ਰੋਟੀਆਂ ਖਾਣਾ ਤਾਂ ਪਹਿਲਾਂ ਐ ਮੈਂ ਤਾਂ ਸੈਂਡਵਿਚ ਮੰਗਦਾ ਸੀਗਾ ਮੈਂ ਕਿਹਾ ਭਰਾਵਾ ਦੋਹਰਾ ਖਰਚਾ ਨਾ ਤੇ ਤੁਹਾਨੂੰ ਕਰਾਈ ਸਾਡਾ ਤੂੰ ਇੱਕੋ ਵਾਰੀ ਕੰਮ ਕਰਾ ਦਈਏ ਭਾਈ ਸਾਹਿਬ ਦੇ ਘਰੋਂ ਹੋ ਜਾਣਾ ਕਿੱਥੇ ਘਰ ਹੈ ਆਪਣਾ ਸ਼ਾਹਕੋਟ ਦੇ ਨਾਲ ਹੀ ਆਪਣਾ ਪਿੰਡ ਹੈ ਪਿਪਲੀ ਪਿਪਲੀ ਤੇ ਬਾਕੀ ਆਪਣਾ ਭਾਣਜਾ ਹੈ ਨਾਲ ਇਹਦਾ ਘਰ ਸ਼ਾਹਕੋਟ ਨਹੀਂ ਕਮਾਲ ਨਵੀਂ ਬਣ ਜਾਏ ਤੇ ਉਹ ਸ਼ਾਹਕੋਟ ਹੀ ਘਰ ਹੈਗਾ ਨਾਲ ਹੀ ਤੁਹਾਨੂੰ ਉੱਥੋਂ ਨਾਲ ਲੈ ਕੇ ਜਾਂਦੇ ਘਰੇ ਪੱਕਾ ਪੱਕਾ ਆਉਣਾ ਜ਼ਰੂਰ ਹੈ ਧੰਨਵਾਦ ਜੀ ਸ਼ੁਕਰੀਆ ਓਕੇ ਜੀ ਰੱਬ ਰੱਖਾ ਇਧਰ ਨਹੀਂ ਰੱਬ ਰੱਖਾ ਕਰਨਾ ਚੰਗਾ ਬਾਈ ਜੀ ਇਹ ਬਾਈ ਜੀ ਦੁਬਈ 'ਚ ਮਿਲਣੀਆਂ ਗਿਲਣੀਆਂ ਚੱਲ ਰਹੀਆਂ ਜਿਹੜੇ ਨੇ ਮਿਲਣਾ ਦੁਬਈ ਦੀਆਂ ਸੜਕਾਂ ਤੇ ਨਾਸਰ ਬਾਈ ਉਹਨੇ ਲਈ ਫਿਰਦੇ ਆ ਯਾਰ ਖਿੱਚੀ ਤੁਰੇ ਫਿਰਦੇ ਆ ਸਾਨੂੰ ਰੱਸਾ ਪਾਰ ਕੇ ਇੱਧਰ ਲੈ ਜਾਂਦੇ ਉੱਧਰ ਲੈ ਜਾਂਦੇ ਆ ਇਹ ਕਿਹਨੂੰ ਰਸਾ ਮਾਰ ਗਿਆ ਰੱਸਾ ਪਾਉਣ ਦੀ ਗੱਲ ਹੈ ਚਲਿਏ ਜੀ ਚਲੋ ਜੀ ਲੋ ਜੀ ਇੱਥੋਂ ਅਸੀਂ ਨਿਕਲ ਗਏ ਤੇ ਇੱਥੋਂ ਅਸੀਂ ਨਿਕਲ ਕੇ ਚੱਲੇ ਆ ਲਓ ਜੀ ਹੁਣ ਮਿਲਣੀਆਂ ਗਿਲਣੀਆਂ ਹੋ ਗਈਆਂ ਸਮਾਪਤ ਤੇ ਅਸੀਂ ਨਿਕਲ ਕੇ ਚੱਲੇ ਆ ਕਿੱਧਰ ਨੂੰ ਚੱਲੇ ਆ ਕੁਝ ਨਹੀਂ ਪਤਾ ਚਾਹ ਪੀਨੇ ਆ ਹੁਣ ਚਾਹ ਪੀਣ ਚੱਲੇ ਆ ਹੋਰ ਦੱਸਾਂ ਜਿਵੇਂ ਅੰਜਮ ਦੇ ਰਾਤੀ ਗਿਆ ਨਾ ਅੰਜਮ ਨੇ ਹਾਂਜੀ। ਇਹ ਦਾਦਾ ਉਸਤਾਦ ਆ ਦਾਦਾ ਉਸਤਾਦ ਕਿਵੇਂ ਦਾਦਾ ਉਸਤਾਦ ਆਂਦਾ ਨਾ ਵੀ ਨਾਸਰ ਨੂੰ ਤੂੰ ਸਿਖਾਇਆ ਤੇ ਉਹਦੇ ਕੋਲ ਮੈਂ ਸਿੱਖਿਆ ਤੇ ਇਸ ਹਿਸਾਬ ਨਾਲ ਮੈਨੂੰ ਦਾਦਾ ਉਸਤਾਦ ਅੰਜਮ ਦਾ ਇਹ ਦੇਖ ਲਓ ਆਪਣੇ ਆਪ ਮੰਨ ਰਹੇ ਆ ਕਹਿੰਦੇ ਵਲੌਗ ਬਣਾਉਣੇ ਰਿਪਨ ਨੇ ਸਿਖਾਇਆ ਸਾਨੂੰ ਪੱਕੀ ਗੱਲ ਆ? ਸਹੀ ਆ 16 ਨੇ ਸਵਾਲ ਪੱਕੀ ਗੱਲ ਆ ਨਹੀਂ ਤੇ ਮੈਂ ਝੱਕਦਾ ਬਣਾਉਂਦਾ ਨਾ ਵੀਡੀਓ ਐ ਬਣਾ ਲਈ ਜੀ ਇੱਕ ਦੋ ਵਾਰੀ ਹੋਰ ਕਹਿ ਦਿਓ ਯਾਰ ਹਵਾ ਜੀ ਆ ਜਾਂਦੀ ਪੱਕੀ ਇਹ ਪ੍ਰਮੋਸ਼ਨ ਹੋ ਗਈ ਰਿਪਨ ਦੀ। ਅੰਜਮ ਸਰੋਏ ਦਾ ਦਾਦਾ ਉਸਤਾਦ ਆ ਤੇ ਵਕਾਰ ਪਿੰਡ ਦਾ ਚੜਦਾਦਾ ਉਸਤਾਦ ਆ ਬੜਾ ਲੰਬੇ ਪੁਰਖਿਆਂ ਨੂੰ ਲੈ ਗਏ ਲਓ ਜੀ ਇਹ ਤਾਂ ਕਹਿੰਦੇ ਆਪਾਂ ਸੰਗਦੇ ਨਹੀਂ ਹੈਗੇ ਦੇਖੋ ਪਬਲਿਕ 'ਚ ਜਿਹੜਾ ਕੰਮ ਆ ਤੁਹਾਡਾ ਉਹ ਥੋੜਾ ਸੰਗਤ ਕਰੋ ਅਸੀਂ ਸੰਗ ਜਾਈਦਾ ਵੈਸੇ ਸਹੀ ਗੱਲ ਹੈ ਮੈਂ ਸੰਗਦਾ ਹੀ ਨਹੀਂ ਮੈਂ ਸੰਗਦਾ ਨਹੀਂ ਐਸੇ ਤਰ੍ਹਾਂ ਬਣਾਉਂਦੇ ਰਹਿੰਦੇ ਕਿਉਂਕਿ ਕੰਮ ਹੈ ਨਾ ਤੂੰ ਵੀ ਸ਼ਰਮ ਉਸਤਾਦ ਜੀ ਦੀ ਬੇਇੱਜ਼ਤੀ ਕਰਕੇ ਕਹਿੰਦੇ ਤੂੰ ਬੇਸ਼ਰਮ ਹੈ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਵਲੌਗ ਦੇਖਦੇ ਹੋ ਬੜੇ ਵੱਡੇ ਫੈਨ ਆ ਜਨਾਬ ਆਏ ਹਾਏ ਬਾਈ ਇੱਕ ਵਾਰੀ ਹੋਰ ਕਹਦੇ ਯਾਰ ਬਹੁਤ ਵੱਡੇ ਫੈਨ ਆ ਤੁਹਾਡੇ ਜਨਾਬ ਆਏ ਬਹੁਤ ਹਾਏ ਜ਼ਿਆਦਾ ਕੰਮ ਕਰਦੇ ਨੇ ਪੰਜਾਬ ਸ਼ੁਕਰੀਆ ਭਰਾਵਾ ਮਿਹਰਬਾਨੀ ਤਾਂ ਬੜੀ ਇਹ ਦੇਖ ਲਓ ਦੁਬਈ ਦੀਆਂ ਸੜਕਾਂ ਦੇ ਮਿਲਣ ਗਿਲਣ ਵਾਲੇ ਦੇਖਣ ਵਾਲੇ ਕਿਉਂਕਿ ਦੁਬਈ 'ਚ ਅੱਜ ਕੱਲ ਰਹਿੰਦੀ ਇੰਡੀਆ ਪਾਕਿਸਤਾਨ ਹੈ ਸ਼ੁਕਰੀਆ ਭਰਾ ਮੈਂ ਸਹੀ ਵਾਲ ਤੋਂ ਆ ਸਾਹੀਵਾਲ ਤੋਂ ਜਿਹਦੀਆਂ ਗਾਈਆਂ ਮਸ਼ਹੂਰ ਆ ਉਸ ਸਾਈਡ ਤੇ ਲੈ ਕੇ ਜਾਣਾ ਤੇ ਸਾਈਵਾਲ ਦਾ ਹੁਣ ਜਦੋਂ ਆਉਣਾ ਕਦੋਂ ਸਾਨੂੰ ਕਦੋਂ ਲੈ ਕੇ ਜਾਣਾ ਅਕਤੂਬਰ ਨਵੰਬਰ ਪਹਿਲਾਂ ਸਾਰੇ ਕਮੈਂਟ ਕਰਕੇ ਦੱਸੋ ਬਈ ਭਾਈ ਦਾ ਗਾਣਾ ਵਾਇਰਲ ਹੋਇਆ ਸੀ ਇਹ ਬਾਈ ਕਹੀ ਜਾਂਦੇ ਆ ਕਹਿੰਦੇ ਐਤਕੀ ਤੈਨੂੰ ਜਿਹੜਾ ਚੋਲਸਤਾਨ ਹੈ ਪੰਜਾਬ ਦਾ ਸਾਊਥ ਵਾਲਾ ਹਿੱਸਾ ਕਹਿੰਦੇ ਉਹ ਘਮਾਉਣਾ ਕਹਿੰਦੇ ਐਤਕੀ ਆਉਣਾ ਤੇ ਮੈਂ ਕਿਹਾ ਸੀਗਾ ਮੈਂ ਕਿਹਾ ਯਾਰ ਵੀ ਚੱਲ ਰਹਿਣ ਦਿੰਦੇ ਆ ਹੁਣ ਦੁਬਾਰੇ ਕਿਤੇ ਹੈ ਆਉਣਾ ਐਤਕੀ ਆਉਣਾ ਦਾ ਚਲੋ ਕਮੈਂਟ ਕਰਕੇ ਦੱਸ ਦਿਓ ਵੀ ਆਉਣਗੇ ਨਾ ਆਉਣ ਯੈਸ ਔਰ ਨੋ ਯੈਸ ਆਉਣਾ ਮਤਲਬ ਜੇ ਆਉਣਾ ਤਾਂ ਯੈਸ ਠੀਕ ਹੈ ਜਿਹਦੇ ਕਮੈਂਟ ਦੀ ਰੇਸ਼ੋ ਜਿੰਨੀ ਹੋਊਗੀ ਉਸ ਹਿਸਾਬ ਨਾਲ ਡਿਸਾਈਡ ਕਰਾਂ ਉਸ ਹਿਸਾਬ ਨਾਲ ਡਿਸਾਈਡ ਕਰ ਲਾਂਗੇ ਫੋਟੋ ਦੇ ਹਿਸਾਬ ਨਾਲ ਆ ਮੁੰਡਾ ਵੇਖੋ ਕਿੱਡਾ ਸੋਹਣਾ ਪਾਗਲ ਹੋਏ ਫਿਰਦੇ ਨੇ ਅੱਜ ਆ ਗਈ ਫੋਟੋ ਬਈ ਸੋਹਣੀ ਆ ਗਈ ਇੱਕ ਹੋਰ ਖਿੱਚ ਲੈਣੇ ਆ ਜਾ ਭਰਾ ਖਿੱਚ ਲੈ ਨਾਉ ਕਿੰਨਾ ਵੱਡਾ ਰੱਖਿਆ ਜੀ ਬਸ ਯਾਰ ਇਹ ਗਲਤੀ ਨਾ ਹੋ ਗਿਆ ਕੋਈ ਗੱਲ ਸਾਊਥ ਅਫਰੀਕਾ ਲੈ ਧੰਨਵਾਦ ਹੁਣ ਬਸ ਇਹ ਬਿੱਗੇ ਚ ਹੋ ਕੇ ਤੁਰਨਗੇ ਸਾਰੇ ਜਣੇ ਇੰਨੇ ਫੁਕਰੇ ਮਿਲਦੇ ਆ ਚਾਹ ਤੇ
ਇਹ ਦੇਖੋ ਜੀ ਇੱਥੋਂ ਦੇ ਸਟੇਸ਼ਨ ਹੈ ਦੁਬਈ ਦੇ ਬੁਰਜਮਾਨ ਇਹੋ ਜਿਹਾ ਤੇ ਇੱਥੇ ਇਹ ਸ਼ੀਸ਼ੇ ਵੀ ਆਪੇ ਖੁੱਲਦੇ ਓਏ ਇਹ ਵੀ ਆਪੇ ਖੁੱਲਦੇ ਆ ਯਾਰ ਇਹ ਯਾਰ ਬਈ ਸ਼ੀਸ਼ੇ ਵੀ ਇੱਥੇ ਆਪੇ ਖੁੱਲਦੇ ਆ ਬੜਾ ਸੋਹਣਾ ਮੁਲਕ ਹੈ ਜੀ ਬੜਾ ਸੋਹਣਾ ਦੇਸ਼ ਹੈ ਦੇਖੋ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਨਾਸਰ ਸਾਹਿਬ ਹੋਣੇ ਦੀ ਚੜ੍ਹਾਈ ਹੈ ਜੀ ਤੇ ਸਾਡੇ ਵਰਗੇ ਨੂੰ ਕੌਣ ਪੁੱਛਦਾ ਇੱਥੇ ਭਾਈ ਜੀ ਇੱਕ ਫੋਟੋ ਕਰਾ ਲਓ ਜੀ ਸਾਡੇ ਨਾਲ ਇੱਕ ਫੋਟੋ ਕਰਾ ਲਓ ਹਾਂਜੀ ਭਾਜੀ ਇੱਕ ਫੋਟੋ ਕਰਾ ਲਓ ਸਾਡੇ ਨਾਲ ਜੀ ਠੀਕ ਹੈ ਜੀ ਪੈਸੇ ਦੇ ਬਾਲੇ ਭੁੱਖੇ ਹੋ ਯਾਰ ਤੁਸੀਂ ਉਹ ਬਾਈ ਤੂੰ ਫੇਰ ਆ ਗਿਆ ਯਾਰ ਵੀਡੀਓ ਬਣਾਉਣਾ ਹੈ ਪਾ ਦੇ ਸਨੈਪਾਂ ਪਾ ਦੇ हाँ क्या आप टूथपेस्ट करते हैं क्लोजअप है भाई जी ये बहुत सोहना मुल्क है ਤੇ ਸਾਨੂੰ ਇੱਥੇ ਪਹਿਲੀ ਵਾਰੀ ਆ ਕੇ ਬਹੁਤ ਖੁਸ਼ੀ ਹੋਈ ਤੇ ਇੰਨਾ ਵਧੀਆ ਲੱਗ ਰਿਹਾ ਹੈ ਇੱਥੇ ਸਾਰੇ ਕਿਤੇ ਏਸੀ ਠੰਡ ਬਹੁਤ ਜ਼ਿਆਦਾ ਹੈਗੀ ਤੇ ਕਿੱਧਰ ਇੱਧਰ ਨੂੰ ਜਾਣਾ ਅੱਛਾ ਮੈਨੂੰ ਪਤਾ ਨਹੀਂ ਜੀ ਇਹ ਤਾਂ ਆਪਦੇ ਆਪ ਚੱਲਦੀਆਂ ਇਹ ਦੇਖੋ ਪੌੜੀਆਂ ਵੀ ਆਪਦੇ ਆਪ ਤੁਰਦੀਆਂ ਵੀ ਬੰਦੇ ਉੱਤੇ ਖੜੇ ਰਹਿੰਦੇ ਆ ਤੇ ਆ ਦੇਖੋ ਇਸ ਤਰ੍ਹਾਂ ਬੰਦੇ ਭੱਜੀ ਜਾਂਦੇ ਆ ਸਾਰੇ ਭੱਜੀ ਨਹੀਂ ਜਾਂਦੇ ਬੰਦੇ ਖਲੋਤੇ ਹੀ ਆ ਬੰਦੇ ਖੜੇ ਹੀ ਆ ਮਤਲਬ ਤੁਹਾਨੂੰ ਭਾਜੀ ਕਿੰਨੇ ਸਾਲ ਹੋ ਗਏ ਇੱਥੇ ਰਹਿੰਦੇ ਨੂੰ ਜੀ ਮੈਨੂੰ ਵੀ ਹੋ ਗਏ ਬਸ 15 ਦਿਨ ਇਹ 15 ਦਿਨ ਤੋਂ ਇੱਥੇ ਆਏ ਆ ਤੇ ਇਹ ਕੀ ਹੈ ਜੀ ਇੱਥੇ ਸਟੇਸ਼ਨ ਹੈ ਠੀਕ ਹੈ ਸਟੇਸ਼ਨ ਆ ਗਿਆ ਦੇਖੋ ਇਹ ਜੇ ਇੱਥੋਂ ਦੇ ਸਟੇਸ਼ਨ ਵੀ ਇੰਨੇ ਸੋਹਣੇ ਆ ਅੱਗੇ ਸ਼ਰੂਫੇ ਫਿਰਦੇ ਆ ਕੀ ਕਹਿੰਦੇ ਹੁੰਦੇ ਉਹਨਾਂ ਨੂੰ ਸ਼ਰੂਤੇ ਫੇਰ ਛੱਡਦੇ ਨਹੀਂ ਚਲੋ ਫਿਰ ਬੰਦ ਕਰ ਦਿਓ ਇਹਨੂੰ ਇੱਥੇ ਜੀ ਜਿਹੜੀ ਗਰਮੀ ਹੈ ਵਾਹਵਾ ਪੈਂਦੀ ਹੈ ਧੁੱਪ ਵਾਹਵਾ ਪੈਂਦੀ ਹੈ ਤੇ ਆਪਣੇ ਨਾਲੋਂ ਫਿਰ ਵੀ ਠੀਕ ਹੈ ਇੰਡੀਆ 'ਚ ਤਾਂ 44 ਡਿਗਰੀ ਹੈ ਇਹਨਾਂ ਦੇ ਵੀ 44 ਹੈ ਤੁਹਾਡੇ ਵੀ 44 ਹੈ ਪਰ ਇੱਥੇ ਇਹ ਹੈ ਵੀ ਇੱਥੇ ਘੱਟ ਹੈਗੀ ਇੱਥੇ 37-38 ਡਿਗਰੀ ਹੈ ਤੁਹਾਨੂੰ ਸਾਰਾ ਦੇਖਣਾ ਪੈਣਾ ਹੈ ਸਾਡੇ ਨਾਲ ਜੁੜਨਾ ਪੈਣਾ ਤੇ ਬਾਕੀ ਐ ਵੀ ਸਾਫ ਸਫਾਈ ਇਹ ਮੁਲਕ 'ਚ ਵਾਹਵਾ ਦੇਖਣ ਨੂੰ ਮੈਨੂੰ ਮਿਲ ਰਹੀ ਹੈ ਆ ਬੱਤੀਆਂ ਬਹੁਤ ਲਾਉਂਦੇ ਇੱਥੇ ਦੇ ਬੰਦੇ ਆ ਬੱਤੀਆਂ ਲਾਉਣ ਨੂੰ ਇਹਨਾਂ ਨੇ ਆ ਬਣਾਇਆ ਹੋਇਆ ਸਪੈਸ਼ਲ ਆ ਢੋਲ ਜੇ ਇੱਥੇ ਸਾਰੇ ਬੱਤੀਆਂ ਕਿਉਂ ਪੀਂਦੇ ਨਹੀਂ ਆ ਇਹ ਆ ਜੀ ਇੱਥੋਂ ਦਾ ਬੈਂਕ ਫਸਟ ਆਬੂ ਧਾਬੀ ਬੈਂਕ FAB ਤੇ ਇਹਨਾਂ ਦੀ ਰਿਪੋਰਟ ਪਈ ਇੱਥੇ ਬਹੁਤ ਜ਼ਿਆਦਾ ਇਹ ਇੰਨੇ ਅਮੀਰ ਬੰਦੇ ਆ ਇਹ $2-3 ਮਿਲੀਅਨ ਦਾ ਸੈਮੀ ਦਾ ਪੈ ਦੀਆਂ ਇੰਨੀਆਂ ਕੈਸਟਾਂ ਐਲਬਮ ਚੱਲ ਗਈਆਂ ਦੀਆਂ ਫੋਰਚੂਨਰ ਆਪਣਾ ਡਰਾਈਵਰ ਨਹੀਂ ਆ ਫਾਰਚੂਨਰ ਕੀ ਕਹਿੰਦਾ ਡਰਾਈਵਰ ਲਈ ਜਾਂਦਾ ਡਰਾਈਵਰ ਲਈ ਜਾਂਦਾ ਆਪ ਤੁਰ ਕੇ ਜਾ ਰਹੇ ਮਾਲਕ ਲਓ ਜੀ ਹੁਣ ਅਸੀਂ ਜਾ ਰਹੇ ਹਾਂ ਉਦੋਂ ਜਿੱਦਣ ਆਏ ਆ ਹੂੰ ਆਪਾਂ ਡੈਜ਼ਰਟ ਤੇ ਨਾ ਦੋਸਤ ਉਹਨਾਂ ਨੇ ਪਾਰਟੀ ਦਾ ਅਰੇਂਜ ਕੀਤਾ ਹੂੰ ਤੇ ਉੱਥੇ ਸਮੀ ਨੂੰ 800 ਕਿੰਨੇ ਹੋਏ ਪੈਸੇ ਹਾਂ 800 ਕੁਛ ਵੇਲਾ ਹੀ 800 ਕੁਛ ਦੀਆਂ ਅੱਛਾ ਤੇ 500 ਦੇ ਜਾ ਕੇ ਬੂਟ ਲਿਆ 500 ਦੇ ਬੂਟ ਲਿਆ ਵਾਹ ਓ ਸਾਮੀ ਆਂਦਾ ਵੀ ਸਿੰਗਰੇ ਪਾਉਂਦਾ ਮੈਂ ਕਿਹਾ ਵੀ ਉਹ ਤਾਂ ਨਿਆਣਾ ਲੈ ਲਾ ਕੋਈ ਸ਼ੈਕ ਨਹੀਂ ਆਪੇ ਬੂਟ ਲੈ ਜਾ ਹੁਣ ਅਸੀਂ ਜਾ ਰਹੇ ਹਾਂ ਸਾਡੇ ਹੋਟਲ ਤੇ ਹੋਟਲ ਜਾ ਕੇ ਸਮੀ ਤੋਂ ਸੁਣਦੇ ਆ ਗਾਣੇ 10 ਮਿੰਟ ਕਰਦੇ ਆ ਰੈਸਟ ਧੁੱਪ ਬਹੁਤ ਹੈ ਯਾਰ ਲੱਗ ਗਿਆ ਸੁਰ ਚੱਕ ਓ ਵਾਹਿਗੁਰੂ ਜੀ ਤੋੜ ਤੁਹਾਨੂੰ ਕਮਰੇ ਤੱਕ ਲੈ ਕੇ ਜਾਵਾਂਗੇ ਬਲੌਗ 'ਚ ਜੁੜੇ ਰਹੋ ਚਲੋ ਓਏ ਇਹਦੇ ਬ੍ਰੇਕਫਾਸਟ ਹੁੰਦਾ ਸਵੇਰੇ ਲਓ ਜੀ ਸ਼ੀਸ਼ਿਆਂ ਵਾਲੀ ਇੱਥੇ ਲਿਫਟ 'ਚ ਸ਼ੀਸ਼ਿਆਂ ਵਾਲੀ ਲਿਫਟ 'ਚ ਬਹਿ ਗਈ ਆ ਸੈਲਮਾ ਪਹਿਲੀ ਵਾਰੀ ਦੇਖੇ ਤੂੰ ਆ ਸੈਲਮਾ ਪਹਿਲੀ ਵਾਰੀ ਦੇਖਿਆ ਸ਼ੀਸ਼ੇ ਵਾਲੀਆਂ ਲਿਫਟਾਂ ਬਲੌਗ 'ਚ ਕਹਿ ਦਾਂਗੇ ਇਹ ਦੇਖਿਆ ਜੀ ਅੰਜਮ ਤਰ੍ਹਾਂ ਆ ਸੈਲਮਾ ਥੱਲੇ ਕੁਰਸੀਆਂ ਹਾਂਜੀ ਹਾਂਜੀ ਕੁਰਸੀਆਂ ਇੱਥੇ ਸਵੇਰੇ ਖਾਣਾ ਖਵਾਉਂਦੇ ਆ ਕੱਲ ਨੂੰ ਆਜੀ ਖਵਾ ਦਾਂਗੇ ਸਮੀ ਥਰਡ ਤੇ ਤੀਸਰੀ ਆ ਤੀਜੇ ਤੇ ਆ ਇਹੀ ਤੀਜੇ ਹੀ ਆ ਦੇਖੋ ਲਿਖਿਆ ਆ ਸੀ ਆਪਾਂ ਕੱਲ ਦੂਜੀ ਲਿਫਟ ਚ ਆ ਗਏ
ਅਸਲ 'ਚ ਇਹ ਸੰਮੀ ਨੂੰ ਮੈਂ ਗਿਫਟ ਲਿਆ ਕੇ ਦਿੱਤਾ। ਸੰਮੀ ਵੀਰੇ ਤੇਰੇ ਲਈ ਗਿਫਟ ਸੀਗਾ। ਮੇਰੇ ਭਰਾ ਨੇ ਮੇਰੇ ਲਈ ਗਿਫਟ ਲਿਆਂਦਾ ਜੀ, ਜਹਾਜ਼ ਤੇ ਚੋਰੀ ਕਰਕੇ। ਜਹਾਜ਼ 'ਚ ਚੋਰੀ ਕੋਈ ਨਹੀਂ ਕੀਤਾ, ਇਹਦੇ ਪੈਸੇ ਦਿੱਤੇ ਆ ਬਾਈ, ਟਿਕਟ ਵਿੱਚ ਟਿਕਟ ਦੇ ਵਿੱਚ। ਹਾਂ ਪੈਸੇ ਲੈਂਦੇ ਤੇ ਉਹ ਕਿਉਂ ਨਾਸਿਰ ਬਾਈ, ਗੱਲ ਮੇਰੀ ਸਹੀ ਹੈ ਕਿ ਨਹੀਂ? ਪੈਸੇ ਲੈਂਦੇ ਆ ਕਿ ਨਾ? ਪਰ ਮੈਨੂੰ ਟਿਕਟ- ਇਹ ਦੱਸ ਦੇ ਭਰਾਵਾ, ਇਹ ਲਾਉਣਾ ਕਿੱਥੇ? ਇਹਦੇ ਲਈ ਤੈਨੂੰ ਸਪੈਸ਼ਲ ਫੋਨ ਬਣਾਉਣਾ ਪਊਗਾ। ਇਹ ਨਾ ਐਮੀਰੇਟਸ ਵਾਲਿਆਂ ਨੇ ਫਲਾਈਟ 'ਚ ਦਿੱਤਾ ਸੀ ਸਾਨੂੰ, ਤੇ ਆ ਇਹਦਾ ਪੁਆਇੰਟ ਹੈਗਾ। ਇਹ ਸਮੀ ਇਹ ਫੋਨ ਆਊਗਾ, ਇਹ 2026 'ਚ ਫੋਨ ਆਊਗਾ, ਇਹ ਉਹਦੇ 'ਚ ਲੱਗਿਆ ਕਰਨਗੇ। ਉਹਦੇ ਵਾਸਤੇ ਤੈਨੂੰ ਐਡਵਾਂਸ ਟੈਕਨੋਲੋਜੀ ਲਿਆ ਕੇ ਦੇਤੀ। ਠੀਕ ਹੈ ਨਾ? ਠੀਕ ਹੈ ਹਾਂ ਸਹੀ ਹੈ। ਰੱਖੀ ਹੁਣ ਸਾਂਭ ਕੇ ਇਹਨਾਂ ਨੂੰ, ਠੀਕ ਹੈ? ਮਿਹਰਬਾਨੀ ਜਨਾਬ ਤੁਹਾਡੀ। ਚਲ ਇੱਕ ਵਾਰੀ ਹੋਰ ਕਰ ਦੇ, ਧੰਨਵਾਦ ਯਾਰ। ਧੰਨਵਾਦ। ਫ੍ਰੀ ਵਾਲੇ ਹੈੱਡਫੋਨ ਵਾਲੇ ਫ੍ਰੀ ਵਾਲੇ ਹੈਡਫੋਨ ਕਹਿੰਦਾ ਮੈਂ ਐਮਰੇਟਸ ਜਾਇਆ ਕਰੂੰਗਾ, ਨਾਲ ਲੈ ਜਾਇਆ ਕਰੂੰਗਾ, ਕਿਤੇ ਗਲ ਤੋਂ ਨਾ ਫੜ ਲੈਣ ਵੀ ਸਾਡੇ ਲਾ ਚੋਰੀ। ਕੇ ਸੁਣ ਲਿਆ ਕਰੂੰਗਾ। ਅਸੀਂ ਨਾ ਇੱਕ ਟੂਰ ਲਾ ਕੇ ਆਏ ਆ ਹੁਣ, ਤੇ ਉਹ ਬਸ ਤੁਹਾਨੂੰ ਦਿਖਾਏ ਨਹੀਂ, ਉਹ ਸਾਡੀਆਂ ਹੌਲੀਡੇਜ਼ ਸੀਗੀਆਂ। ਅਸੀਂ ਦੋਵੇਂ ਜਣੇ ਘੁੰਮ ਫਿਰ ਕੇ ਆਏ ਆ, ਤੇ ਉਹਦੇ ਵਲੌਗ ਪਾਏ ਨਹੀਂ ਹੈਗੇ। ਉੱਥੋਂ ਆਉਂਦੇ ਹੋਏ ਫਲਾਈਟ 'ਚ ਦਿੱਤੇ। ਕਿਉਂ ਨਾਸਿਰ ਬਾਈ? ਇਹ ਬਾਈ ਸਾਨੂੰ ਲੈ ਕੇ ਆਏ ਆ ਹੁਣ, ਜਦੋਂ ਅਸੀਂ ਦੁਬਈ ਹੁਣੇ ਆਏ ਨਾ, ਅਸੀਂ ਕੱਲ ਪਹੁੰਚੇ ਦੁਬਾਰਾ 에ਅਰਪੋਰਟ ਤੋਂ। ਠੀਕ ਹੈ, ਤੇ ਕੁਛ ਚੀਜ਼ਾਂ, ਕੁਛ ਹੌਲੀਡੇਜ਼ ਆਪਦੇ ਲਈ ਵੀ ਦਿਨ ਰੱਖਣੇ ਚਾਹੀਦੇ ਆ ਨਾ। ਹੁਣ ਜਿਹੜੇ ਦੁਬਾਰਾ ਜੌਬ ਸਟਾਰਟ ਹੋਊਗੀ, ਘੁੰਮਣਾ ਫਿਰਨਾ, ਤੇ ਨਾਲ ਤੁਹਾਨੂੰ ਦਿਖਾਉਣਾ ਉਹ ਇਟਲੀ ਦੇ ਵਲੌਗ ਪਾਵਾਂਗੇ। ਜਿਹੜੇ ਬੰਦੇ ਨੇ ਇਹ ਦੱਸਤਾ ਵੀ ਅਸੀਂ ਕਿਹੜਾ ਕੰਟਰੀ ਘੁੰਮ ਕੇ ਆਏ, ਉਹਨੂੰ ਸਰਪ੍ਰਾਈਜ਼ ਇਨਾਮ ਦਿੱਤਾ ਜਾਊਗਾ। ਕੀ ਗੈਸ ਕਰ ਸਕਦੇ? ਹੋਲੇ ਪਾਏ ਨਹੀਂ ਹੈ ਹੋਲੇ ਪਾਏ ਨੀ? ਪਾਉਣੇ ਨਹੀਂ। ਤੂੰ ਹਰ ਫਲਾਈਟ 'ਚ ਆ ਲੈ ਕਰਦਾ। ਇਹ ਦੋ ਜੋੜੀਆਂ, ਇਹ ਹੈੱਡਫੋਨਾਂ ਦੀਆਂ ਦੋ ਜੋੜੀਆਂ, ਜਿਹੜੀ ਇੱਕ ਹੋਰ ਜੋੜੀ ਹੈ ਉਹ ਬੰਦੇ ਨੂੰ ਭੇਜੀ ਜਾਊਗੀ, ਜਿਹੜਾ ਦੱਸੂਗਾ ਵੀ ਅਸੀਂ ਕਿੱਥੇ ਗਏ ਸੀ। ਠੀਕ ਮੈਂ ਹੈ, ਨਹੀਂ ਚੱਕ ਕੇ ਲਿਆਂਦੀਆਂ। ਮੈਂ ਲੈ ਕੇ ਆਇਆ ਦੋਨੇ ਜੋੜੀਆਂ। ਹਾਏ ਰੱਬਾ ਮੇਰੀ ਬੇਇੱਜ਼ਤੀ ਕਰ ਇਹ ਮੈਂ ਇੱਕ ਸੈਮੀ ਲਈ ਲਿਆਂਦੇ ਸੀ, ਇੱਕ ਨਾਸਿਰ ਬਾਈ ਲਈ ਲਿਆਂਦੇ ਸੀ। ਉਹਨਾਂ ਦੇ ਸਿਰ ਤੇ ਆਏ ਨਹੀਂ ਹੈਗੇ। ਇੱਕ ਹੋਰ ਰੱਖ ਲਓ, ਜਿਹੜਾ ਬੰਦਾ ਕਮੈਂਟ ਕਰੂਗਾ ਦੱਸੂਗਾ। ਇੱਕ ਉਹਨਾਂ ਨੂੰ ਭੇਜਣੇ ਆ। ਗਾਣਾ ਬੜਾ ਖੂਬਸੂਰਤ ਜਿਹਾ, ਮੈਨੂੰ ਬਹੁਤ ਪਸੰਦ ਆਇਆ। ਸ਼ੇਅਰ ਅਰਜ ਕਰ ਕੋਈ ਬੰਦਾ। ਜਿਹੜਾ ਮੈਨੂੰ ਗਾਣਾ ਪਸੰਦ ਆ ਜਾਂਦਾ, ਉਹ ਫਿਰ ਮੇਰੇ ਦਿਲ 'ਚ ਬਹਿ ਜਾਂਦਾ, ਫਿਰ ਮੈਂ ਉਹ ਸੁਣਾਉਂਦਾ ਹੁੰਦਾ। ਆਉਣ ਦੇ ਫਿਰ ਉਹਦੇ ਵਿੱਚ ਬੈਠਾ ਤੇ ਕਦੇ ਮਹਿਰਮ ਤੋਂ ਪਿਆਰ ਦਾ ਸਬੂਤ ਨਹੀਂ ਮੰਗੀਦਾ, ਸੱਜਣ ਜੇ ਕੋਲ ਹੋਵੇ ਚੰਨ ਤੋਂ ਨਹੀਂ ਸੰਗੀਦਾ, ਕੱਲੇ ਚੰਮ ਤੇ ਨਹੀਂ ਪੱਥਰ ਤਾਂ ਦਿਲ ਤੇ ਵੀ ਲੱਗਦੇ ਨੇ, ਚਿੱਟੇ ਦਿਨ ਸੋਹਣਿਆਂ ਦੀ ਗਲੀ ਚੋਂ ਨਹੀਂ ਲੰਘੀਦਾ, ਕਦੇ ਤਾਰਿਆਂ ਨੂੰ ਦੱਸੀਦਾ ਨਹੀਂ ਟੁੱਟਣਾ ਕੀ ਹੁੰਦਾ, ਠੇਡਿਆਂ ਨੂੰ ਭਈਆ ਹੈਡਫੋਨ ਲਾ ਲਓ ਤੁਸੀਂ। ਆ ਲਾ ਲਓ ਹੈਡਫੋਨ ਲਾ ਲਓ। ਚੱਲ ਕੰਟੀਨਿਊ ਕਰ। ਤੂੰ ਮੇਰਾ ਫਲੋ ਖਰਾਬ ਕਰਤਾ ਯਾਰ। ਵਾਕਈ ਨਹੀਂ ਪੂਰਾ ਹੋ ਜਾਂਦਾ। ਆਇਆ ਨਹੀਂ ਲਾਓ ਪੂਰਾ, ਮੈਂ ਤਾਂਿਓ ਨਹੀਂ ਦਿੱਤਾ, ਸਿਰ ਤੇ ਪੂਰਾ ਨਹੀਂ ਆਇਆ। ਹੁਣ ਹੋ ਗਿਆ। ਜਿਵੇਂ ਉਹ ਸਰੋਏ ਨੇ ਕਿਹਾ ਸੀ ਨਾ, ਕਹਿੰਦਾ ਮੈਂ ਤੁਹਾਡੇ ਤੇ ਰਜਾਈ ਲੈਣ ਨੂੰ ਕਦੇ ਬਲਦ ਦੀ ਲਾ ਕੇ ਲਿਆਇਆ ਸੀ। ਅਰੇ ਮੇਰਾ ਉਹ ਗਾਣਾ ਸੁਣੋ ਬਈ। ਚੱਲ ਕਲਾਕਾਰ ਦਾ ਮੋਸੇ ਤੋੜ ਦੋ। ਫਲੋ ਟੁੱਟ ਗਿਆ ਬਾਈ। ਅੱਛਾ ਬਾਈ, ਜਿਹੜੇ ਬੰਦੇ ਕਈ ਗੁੱਸਾ ਨਾ ਕਰਨ ਤੇ ਵੀ ਕਵਨੀ ਵੀ ਇਨਸਲਟ ਕਰਦੇ ਆ ਨਾ ਇਹਦੀ ਸੈਮੀ ਦੀ, ਤੇ ਅਸੀਂ ਤਾਂ ਹਾਸਾ ਮਜ਼ਾਕ ਚੱਲ ਜਦੋਂ ਮਿਲਦੇ ਆਂ ਹਾਸੇ ਠੱਠੇ ਹੁੰਦੇ ਰਹਿੰਦੇ ਆ, ਹਨਾ ਜੀ? ਸਹੀ ਹੈ ਨਾ? ਚੱਲ ਸੈਮੀ, ਤੈਨੂੰ ਵੀ ਗੁੱਸਾ ਤਾਂ ਨਹੀਂ ਕੋਈ? ਨਹੀਂ ਮਜ਼ਾਕ ਕਰਦੇ ਸੀ ਨਾ? ਕਦੇ ਤਾਰਿਆਂ ਨੂੰ ਦੱਸੀਦਾ ਨਹੀਂ ਟੁੱਟਣਾ ਕੀ ਹੁੰਦਾ, ਠੇਡਿਆਂ ਨੂੰ ਦੱਸੀਦਾ ਨਹੀਂ ਸੁੱਟਣਾ ਕੀ ਹੁੰਦਾ, ਰਾਤਾਂ ਨੂੰ ਨਹੀਂ ਪੁੱਛੀਦਾ ਏ ਆਸ਼ਕਾਂ ਦਾ ਰਾਜ, ਕਦੇ ਮਾਲੀ ਨੂੰ ਗੁਲਾਬ, ਕਦੇ ਤਖਤਾਂ ਨੂੰ ਤਾਜ, ਕਦੇ ਦੱਸੀਦਾ ਨਹੀਂ ਹੁੰਦਾ ਦਿਲਾਂ ਝਾਂਜਰਾਂ ਨੂੰ ਸਾਜ, ਕਦੇ ਮੇਣਾ ਮਾਰੀਏ ਨਾ, ਕਦੇ ਮੇਣਾ ਮਾਰੀਏ ਨਾ, ਹਾਏ ਦਿਲ ਚਾਹੇ ਦੇਲੀ ਹੋਵੇ, ਦਿਲ ਚਾਹੇ ਦੇਲੀ ਹੋਵੇ, ਯਾਰ ਝਾੜ ਕੇ ਤਾਰੀਏ ਨਾ, ਯਾਰ ਝਾੜ ਕੇ ਤਾਰੀਏ ਨਾ। ਨਹੀਂ ਮੁੱਕ ਗਿਆ। ਹੁੰਦਾ ਕੋਈ ਦਿੰਦਾ ਤਸਵੀਰ ਤੋਹਫਾ, ਕੋਈ ਤਕਦੀਰ ਦਿੰਦਾ, ਕਦੇ ਕਦਾਈ ਸਾੜ ਸੀਨੇ ਨੂੰ ਅੱਖ ਦਾ ਨੀਰ ਦਿੰਦਾ, ਭਾਵੇਂ ਟੁਕੜੇ ਦਿਲ ਦੇ ਭਾਵੇਂ ਕੱਚ ਦੇ ਇੱਕੋ ਜੇ, ਸੋਚ ਕੇ ਚੱਕੀ ਟੁੱਟਿਆ ਦਿਲ ਵੀ ਹੱਥ ਨੂੰ ਚੀਰ ਦਿੰਦਾ,
ਕਦੋਂ ਲਿਹਾਜ਼ਾਂ ਉੱਚੀ ਥਾਂ ਤੇ ਪੁੱਗਦੀਆਂ ਹੁੰਦੀਆਂ ਨੇ ਹਾਏ ਟੁੱਟੀਆਂ ਚੀਜ਼ਾਂ ਚੁਗਣ ਵੇਲੇ ਤਾਂ ਚੁੱਭਦੀਆਂ ਹੁੰਦੀਆਂ ਨੇ ਹਾਏ ਟੁੱਟੀਆਂ ਚੀਜ਼ਾਂ ਚੁਗਣ ਵੇਲੇ ਤਾਂ ਚੁੱਭਦੀਆਂ ਹੁੰਦੀਆਂ ਨੇ ਦਿਲ ਤੇਰੀ ਯਾਦ ਵਿੱਚ ਕੈਦ ਵਾਂਗੂ ਕੱਟੇ ਨੇ ਹੰਝੂ ਤੇ ਪ੍ਰੀਤਾ ਦੋਵੇਂ ਡਿੱਗਦੇ ਵੀ ਇਕੱਠੇ ਨੇ ਦਿਲ ਵਿੱਚੋਂ ਤੈਨੂੰ ਕਿੱਦਾਂ ਕਰ ਦੂ ਡਿਲੀਟ ਜਿਨੇ ਫੋਨ ਵਿੱਚ ਸਾਂਭ ਸਕਰੀਨ ਸ਼ਾਟ ਰੱਖੇ Oh my ਨੇ God. ਝੂਠੀ ਸੌਂ ਕਦੇ ਖਾਈਏ ਨਾ ਹਾਏ ਝੂਠੀ ਸੌਂ ਕਦੇ ਖਾਈਏ ਨਾ ਰੱਬ ਕੋਲੋਂ ਯਾਰ ਮੰਗ ਕੇ ਹਾਏ ਰੱਬ ਕੋਲੋਂ ਯਾਰ ਮੰਗ ਕੇ ਰੱਬ ਯਾਰ ਨੂੰ ਬਣਾਈਏ ਨਾ ਕੀ ਬਾਤ ਰੱਬ ਯਾਰ ਨੂੰ ਬਣਾਈਏ ਨਾ ਵਾਹ ਓ ਪੇਟ ਆ ਗਈ ਪੇਟ ਆ ਗਈ ਪੇਟ ਆ ਗਈ ਕੀ ਕਹਿਣਾ ਸੀ ਕੀ ਕਹਿਣਾ ਸੀ ਮੈਨੂੰ ਨੀਂਦ ਆਉਣ ਲੱਗੀ ਨਾ ਯਾਰ ਦੇਖੋ ਲਓ ਜੀ ਦੋਸਤੋ ਬਹੁਤ ਸ਼ੁਕਰੀਆ ਅੱਜ ਦਾ ਨਾ ਇਹਦਾ ਜਿਵੇਂ ਸੀ ਨਾ ਲਾਵੀ ਹੀਰੇ ਦੇ ਪੁਰਾਣੇ ਜਦੋਂ ਕੈਸਟ ਆਉਂਦੀ ਹੁੰਦੀ ਸੀ ਨਾ ਲਾਵੀ ਹੀਰੇ ਦੇ ਪੁਰਾਣੇ ਗਾਣੇ ਸੁਣਦੇ ਹੁੰਦੇ ਸੀਗੇ 90 95 ਚ ਉਦੋਂ ਬੋਲਦਾ ਹੁੰਦਾ ਆ ਮੇਰਾ ਵੀਰ ਕੋਈ 5 ਰੁਪਏ ਗੁਪਤਾਨ ਦੇ ਗਿਆ ਹੋ ਗਿਆ ਤੇ ਬਾਕੀ ਸਾਮੀ ਨੂੰ ਯਾਰ ਮਜ਼ਾਕ ਕਰਦੇ ਰਹਿਣਾ ਇਹ ਸਾਮੀ ਨਾਲ ਇੰਨਾ ਪਿਆਰ ਹੈ ਇਹਨੇ ਜਾਣਾ ਸੀ ਪਹਿਲਾਂ ਵਾਪਸ ਮੁੜਨਾ ਸੀ ਇਹਨੇ ਪਾਕਿਸਤਾਨ ਕਿੰਨੀ ਤਰੀਕ ਨੂੰ ਜਾਣਾ ਸੀਗਾ ਤੇ ਸਾਡੇ ਕਰਕੇ ਫਲਾਈਟ ਇਹਨੇ ਲੇਟ ਕਰਾਈ ਹੈ ਥੋੜੀ ਜੀ ਤੇ ਅਸੀਂ ਥੋੜੀ ਜਿਹੀ ਪਹਿਲਾਂ ਕਰਾਈ ਹੈ 2-3 ਦਿਨ ਇੱਥੇ ਨਹੀਂ ਅਸੀਂ ਆਉਣਾ ਨਹੀਂ ਸੀ ਦੁਬਈ ਤੇ ਅਸੀਂ ਤੇ ਫਿਰ ਸਾਨੂੰ ਐਸੀ ਗਾਣੇ ਗੂਣੇ ਸੁਣ ਕੇ ਚੱਲ ਹਾਸੇ ਠੱਠੇ ਇਕੱਠੇ ਮਿਲ ਕੇ ਘੁਲ ਮਿਲ ਕੇ ਠੀਕ ਹੈ ਲਾਵਾਂਗੇ ਹੁਣ ਇਹਦੇ ਦੋ ਨਾ ਯਾਰ ਬਸ ਅਗਲੇ ਵਲੌਗ ਸੁਣਾਂਗੇ ਗਾਣਾ ਹੁਣ ਦੋ ਤਿੰਨ ਦਿਨ ਇਹਦੇ ਗਾਣੇ ਅਸੀਂ ਸੁਣਨੇ ਆ ਲਗਾਤਾਰ ਤੇ ਫਿਰ 20 ਨੂੰ ਅਸੀਂ ਜਾਣਾ ਇਹਨੇ ਘਰੇ ਚੱਲ ਜਾਣਾ ਤੇ ਅਸੀਂ ਅਗਲੇ ਟੂਰ ਤੇ ਚੱਲ ਜਾਣਾ ਤੇ ਇਹ ਭਾਈ ਸਾਹਿਬ ਇੱਥੇ ਹੁੰਦੇ ਆ ਜੇ ਘੁੰਮਣਾ ਫਿਰਨਾ ਦੁਬਈ ਕਿਸ ਨੇ ਤਾਂ ਤੁਸੀਂ ਇੱਥੇ ਆ ਜਾਓ ਸੇਵਾ ਦਿੰਦੇ ਆ ਹੁਣ ਉਹਨਾਂ ਦਾ ਫੋਨ ਉਹਨਾਂ ਨੂੰ ਫੜਾ ਦਿਓ ਤੁਸੀਂ ਚੰਗਾ ਜੀ ਫਿਰ ਅੱਜ ਦਾ ਵਲੌਗ ਕਰਦੇ ਆ ਸਮਾਪਤ ਕਰ ਦੋ ਜੀ ਕਰ ਦੋ ਤੁਹਾਡੀ ਮਿਹਰਬਾਨੀ ਕਰ ਦੋ